ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਅਪ੍ਰੈਲ ਦਿਨ ਮੰਗਲਵਾਰ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਰਾਹੀਂ ਅਤੇ ਨਾਲ ਦੀ ਨਾਲ ਟੈਲੀਫੋਨ ਦੇ ਰਾਹੀਂ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਫੇਸਬੁੱਕ ਦੇ ਉੱਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਸੀਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਜੋ ਕੁਝ ਸਾਡੇ ਮੁਲਕ ਅਮਰੀਕਾ ਦੇ ਵਿੱਚ ਅਤੇ ਨਾਲ ਦੀ ਨਾਲ ਸਾਡੇ ਗੁਆਂਢੀ ਮੁਲਕ ਕੈਨੇਡਾ ਜਾਂ ਹੋਰ ਮੁਲਕਾਂ ਦੇ ਵਿੱਚ ਵਾਪਰ ਰਿਹਾ ਉਹ ਤੁਹਾਨੂੰ ਅਪਡੇਟਸ ਦਿੰਦੇ ਹੈਗੇ ਆ। ਵੱਧ ਤੋਂ ਵੱਧ ਜਿਹੜਾ ਇਹ ਪ੍ਰੋਗਰਾਮ ਸੁਣਿਆ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਆ ਕਰੋ, ਕਿਉਂ ਕਈ ਵਾਰੀ ਬੰਦਾ ਕੰਮ 'ਤੇ ਹੁੰਦਾ, ਖਬਰਾਂ ਦਾ ਪਤਾ ਨਹੀਂ ਲੱਗਦਾ ਕੀ ਕੁਝ ਵਾਪਰਿਆ, ਕਿਉਂਕਿ ਬਹੁਤ ਹੀ ਜਿਹੜੇ ਅਹਿਮ ਮੁੱਦੇ ਹੁੰਦੇ ਜਿਨ੍ਹਾਂ ਦੇ ਉੱਤੇ ਆਪਾਂ ਜਿਹੜਾ ਡਿਸਕਸ ਕਰਦੇ ਹਾਂ। ਖਾਸ ਕਰਕੇ ਕਈ ਵਾਰੀ ਇਕੋਨਮੀ ਦਾ ਮੁੱਦਾ ਹੁੰਦਾ, ਜੋਬਸ ਦਾ ਕੀ ਚੱਲ ਰਿਹਾ ਅੱਜ ਕੱਲ੍ਹ, ਟਰੇਡ ਦਾ ਜਿਹੜਾ ਟੈਰਿਫਸ ਦਾ ਚੱਲ ਰਿਹਾ ਚਾਈਨਾ US ਦਾ, ਅਤੇ ਬਹੁਤ ਸਾਰੀ ਜਿਹੜੀਆਂ ਇੰਡਸਟਰੀਆਂ ਉਹ ਹਿੱਟ ਹੋਣੀਆਂ, ਖਾਸ ਕਰਕੇ ਜਿਹੜੀਆਂ ਫਰੂਟ ਨਾਲ ਰਿਲੇਟਡ ਇੰਡਸਟਰੀ ਆ ਅਤੇ ਉਹਦੇ 'ਚ ਪੰਜਾਬੀ ਭਾਈਚਾਰਾ ਬਹੁਤ ਵੱਡਾ ਹੈ, ਟਰਾਂਸਪੋਰਟੇਸ਼ਨ 'ਚ ਬਹੁਤ ਵੱਡਾ ਹੈ। ਇਸੇ ਤਰ੍ਹਾਂ ਇਮੀਗ੍ਰੇਸ਼ਨ ਬਾਰੇ ਵੀ ਬਹੁਤ ਜ਼ਿਆਦਾ ਅਸੀਂ ਅਪਡੇਟ ਕਰਦੇ ਰਹਿੰਦੇ ਹੈਗੇ ਆ। ਸੋ ਵੱਧ ਤੋਂ ਵੱਧ ਜਿਹੜਾ ਇਹ ਪ੍ਰੋਗਰਾਮ ਆ ਆਪਣੇ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰਿਆ ਕਰੋ ਜੀ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੱਚਾ ਸਿੰਘ ਫਰੈਜ਼ਨੋ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਰੀਵਾਲ ਬੇਕਰਸਫੀਲਡ, ਵੀਸਲਾ ਪਰਿਵਾਰ ਫਰੈਜ਼ਨੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ, 4087227698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਅੱਜ ਦੀਆਂ ਖਬਰਾਂ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਸਭ ਤੋਂ ਪਹਿਲੀ ਖਬਰ ਆਪਾਂ ਕਿਹੜੀ ਕਰ ਰਹੇ ਹਾਂ ਜੀ? ਪਹਿਲੀ ਖਬਰ ਆਪਾਂ ਸਪੋਟੀਫਾਈ ਦੀ ਕਰੀਏ। ਜਿਹੜੀ ਸਪੋਟੀਫਾਈ ਹੈਗੀ ਆ, ਇਹ ਕੰਪਨੀ ਜਿਹੜੀ ਆ ਸਟਾਕ ਮਾਰਕੀਟ ਤੇ ਜਾ ਰਹੀ ਆ ਅਤੇ ਉਹਨਾਂ ਨੇ ਆਪਣਾ ਜਿਹੜਾ ਸ਼ੇਅਰ ਹੈਗਾ $132 ਦੇ ਕਰੀਬ ਰੱਖੀ ਉਹਦੀ ਪ੍ਰਾਈਸ, ਅਤੇ ਜਿਹਦੇ ਨਾਲ ਕੰਪਨੀ ਦੀ ਵੈਲਿਊ ਜਿਹੜੀ ਆ $23.5 ਬਿਲੀਅਨ ਬਣਦੀ ਆ। ਪਰ ਜੇ ਪਿਛਲੇ ਕੁਝ ਕੁ ਦਿਨਾਂ 'ਚ ਦੇਖੀਏ, ਜਿਹੜਾ ਸਟਾਕ ਮਾਰਕੀਟ ਆ ਉਹਨੂੰ ਇੱਕ ਤਰ੍ਹਾਂ ਨਾਲ ਜਿਨ੍ਹਾਂ ਦੇ ਪੈਸੇ ਸਟਾਕ ਮਾਰਕੀਟ 'ਚ ਲੱਗੇ ਹੋਏ ਉਹਨਾਂ ਨੂੰ ਪੂਰਾ ਬੁਖਾਰ ਚੜਾਇਆ ਹੋਇਆ ਆ। ਕੱਲ੍ਹ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਡਾਊਨ ਗਈ ਸੀ, ਕਿਉਂਕਿ ਜਿਹੜਾ ਟੈਰਿਫ ਟਰੇਡ ਦਾ ਜਿਹੜਾ ਕੰਮ ਚੱਲ ਰਿਹਾ ਉਹਦੇ ਕਰਕੇ ਜਿਹੜੀ ਮਾਰਕੀਟ ਆ ਕਾਫੀ ਸ਼ੇਕੀ ਹੈਗੀ ਆ। ਬਿਲਕੁਲ। ਪਰ ਅੱਜ ਦੀ ਹਰਜੋਤ ਸਿੰਘ ਜੀ, ਜੇ ਆਪਾਂ ਗੱਲ ਕਰੀਏ ਵੀ ਡਾਓ ਜਿਹੜਾ 140 ਪੁਆਇੰਟ ਜਿਹੜਾ ਰਾਈਟ ਨਾਓ ਉਹ ਉੱਤੇ ਚੱਲ ਰਿਹਾ ਆ, ਨੈਸਡੈਕ ਦੇ ਵਿੱਚ ਵੀ 30 ਪੁਆਇੰਟ ਦਾ ਵਾਧਾ ਆ, S&P ਇੰਡਸਟਰੀਅਲ ਦੇ ਵਿੱਚ ਵੀ 10 ਪੁਆਇੰਟ ਜਿਹੜੇ ਆ ਉੱਤੇ ਗਏ ਆ। ਸੋ ਕਾਫੀ ਵੋਲੇਟਾਈਲ ਜਿਹੜੀ ਰਹੀ ਆ। ਆਪਾਂ ਜਿੱਦਾਂ ਆਈ ਥਿੰਕ ਪਿਛਲੇ ਵੀਕ ਵੀ ਦੱਸ ਰਹੇ ਸੀ ਵੀ ਜਿਹੜੇ ਪਿਛਲੇ 1-2 ਵੀਕ ਆ ਉਹ ਸਟਾਕ ਮਾਰਕੀਟ ਦੇ ਕਹਿ ਲਓ ਵੀ ਪੂਰੀ ਹਿਸਟਰੀ ਨਹੀਂ, ਰੀਸੈਂਟ ਹਿਸਟਰੀ ਦੇ ਵਿੱਚ ਜਿਹੜੇ ਕਾਫੀ ਕਹਿ ਲਓ ਵੀ ਭੈੜੇ ਸੀਗੇ। ਕਾਰਨ ਉਸ ਦੇ ਪਿੱਛੇ ਇਹ ਸੀ ਵੀ ਲਗਾਤਾਰ ਡਰੋਪ ਹੋ ਰਿਹਾ ਸੀ। ਐਮਾਜ਼ੋਨ ਦਾ ਸ਼ੇਅਰ ਵੀ ਕੱਲ੍ਹ ਜਿਹੜਾ ਫੇਰ ਡਿੱਗਾ ਸੀ, ਜਦੋਂ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਉਹਨਾਂ ਦੇ ਖਿਲਾਫ ਜਿਹੜੀ ਟਵੀਟ ਜਿਹੜੀ ਉਹ ਕੀਤੀ ਸੀਗੀ ਵੀ US ਪੋਸਟਲ ਸਰਵਿਸ ਜਿਹੜੀ ਆ ਉਹਨਾਂ ਦੀ ਜਿਹੜੀ ਇੱਕ ਹਿਸਾਬ ਨਾਲ ਦੁਰਵਰਤੋਂ ਕਰਦੇ ਆ, ਟੈਕਸ ਵੀ ਨਹੀਂ ਦਿੰਦੇ, ਅਤੇ USPS ਨੂੰ ਸਗੋਂ ਘਾਟਾ ਪਾਇਆ ਆ ਇਹਨਾਂ ਦੀਆਂ ਡਿਲੀਵਰੀਆਂ ਜਿਹੜੀਆਂ ਕਰ ਕਰਕੇ। ਸੋ ਇਹ ਗੱਲਾਂ ਜਿਹੜੀਆਂ ਉਹ ਦੇਖਣ ਦੇ ਕਰਕੇ ਜਿਹੜੇ ਐਮਾਜ਼ੋਨ ਦਾ ਸ਼ੇਅਰ ਆ ਉਹ $1300 ਦੇ ਉੱਤੇ ਆ ਗਿਆ ਸੀ। ਕਿਸੇ ਟਾਈਮ ਦੇ ਉੱਤੇ $1500 ਤੋਂ ਉੱਤੇ ਜਿਹੜਾ ਉਹਨਾਂ ਦਾ ਸ਼ੇਅਰ ਜਿਹੜਾ ਐਮਾਜ਼ੋਨ ਦਾ ਸ਼ੇਅਰ ਤਾਂ ਕਾਫੀ ਛੇਕੀ ਚੱਲਦਾ। ਜਦੋਂ ਵੀ ਪ੍ਰੈਜ਼ੀਡੈਂਟ ਟਰੰਪ ਟਵੀਟ ਕਰ ਦਿੰਦੇ ਤੇ ਉਦੋਂ ਹੀ ਉਹਨਾਂ ਦਾ ਸ਼ੇਅਰ ਜਿਹੜਾ ਥੱਲੇ ਚੱਲ ਜਾਂਦਾ। ਤੇ ਜੇ ਅਗਰ ਆਪਾਂ ਸਪੋਟੀਫਾਈ ਦੀ ਗੱਲ ਕਰਦੇ ਸੀ, ਸਪੋਟੀਫਾਈ ਜਿਹੜੀ ਕੰਪਨੀ ਹੈ ਇਹ ਕਹਿੰਦੇ ਵਰਲਡ ਦੀ ਲਾਰਜੈਸਟ ਮਿਊਜ਼ਿਕ ਸਟਰੀਮਿੰਗ ਸਰਵਿਸ ਹੈਗੀ ਆ, ਤੇ ਇਹ 70 ਕੰਟਰੀਜ਼ ਦੇ 70 ਮਿਲੀਅਨ ਪੇਇੰਗ ਯੂਜ਼ਰਸ ਹੈਗੇ ਆ ਐਜ਼ ਆਫ ਜਨਵਰੀ 2018। ਤੇ ਕਿਉਂਕਿ ਐਡ ਜਿੱਦਾਂ ਐਡ ਸਪੋਰਟਡ ਫ੍ਰੀ ਲਿਸਨਰ ਸਰਵਿਸ ਹੈਗੀ ਆ, 159 ਮਿਲੀਅਨ ਦੇ ਕਰੀਬ ਲੋਕ ਫ੍ਰੀ ਸਰਵਿਸ ਐਜ਼ ਯੂਜ਼ ਕਰਦੇ, ਤੇ 61 ਕੰਟਰੀਆਂ ਦੇ ਵਿੱਚ ਇਹਦੀ ਜਿਹੜੀ ਸਰਵਿਸ ਹੈਗੀ ਆ। ਸੋ ਜਿਹੜੀ ਸਪੋਟੀਫਾਈ ਆ ਇਹਨਾਂ ਨੇ ਜਿਹੜਾ ਇਹ ਮੈਥਡ ਵਰਤਿਆ ਹੈਗਾ ਜਿਹੜਾ IPO ਕਰਨ ਦਾ, ਇਹ ਕਹਿੰਦੇ ਵੀ ਇਹਨਾਂ ਨੇ ਲੈਸ ਐਕਸਪੈਂਸਿਵ ਜਿਹੜਾ ਯੂਜ਼ ਕੀਤਾ ਹੈਗਾ ਆਲਟਰਨੇਟਿਵ ਟੂ IPO, ਜਿਹਦੇ ਵਿੱਚ ਬਿਜ਼ਨਸ ਹੈਗਾ ਡਾਇਰੈਕਟਲੀ ਜਿਹੜਾ ਸ਼ੇਅਰਸ ਆ
ਉਹ ਪਬਲਿਕ ਨੂੰ ਸੈਲ ਕਰਦਾ ਹੈਗਾ ਵਿਦਆਊਟ ਐਨੀ ਇੰਟਰਮੀਡੀਏਟਰੀਜ਼। ਸੋ ਸਮਾਲ ਕੈਪ ਕੰਪਨੀਜ਼ ਜਿਹੜੀਆਂ ਹੁੰਦੀਆਂ ਹੈਗੀਆਂ, ਛੋਟੀਆਂ ਕੰਪਨੀਆਂ, ਖਾਸ ਕਰਕੇ ਜਿੱਦਾਂ ਕੋਈ ਲਾਈਫ ਸਾਇੰਸਿਸ ਦੀ, ਬਾਇਓਟੈਕ ਦੀ, ਉਹ ਇਦਾਂ ਦਾ ਜਿਹੜਾ ਮੈਥਡ ਆ ਉਹ ਯੂਜ਼ ਕਰਦੀਆਂ ਹੈਗੀਆਂ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ, ਕੈਂਸਸ ਦੇ ਵਿੱਚ ਇੱਕ ਵਾਟਰ ਪਾਰਕ ਆ, ਉੱਥੇ ਉਹਨਾਂ ਨੇ ਵਰਲਡਜ਼ ਟਾਲੈਸਟ ਵਾਟਰ ਸਲਾਈਡ ਜਿਹੜੀ ਬਣਾਈ ਸੀ। ਉਸ ਵਾਟਰ ਸਲਾਈਡ ਦੇ ਉੱਤੇ ਪਿਛਲੇ ਦਿਨੀ ਇੱਕ ਜਿਹੜਾ ਆ ਮੁੰਡਾ ਆ, ਉਸ ਦੀ ਮੌਤ ਹੋ ਗਈ। 10 ਸਾਲਾਂ ਦੇ ਜਿਹੜੇ ਆ ਮੁੰਡੇ ਦੀ ਮੌਤ ਹੋਈ ਸੀ। ਇਹ ਘਟਨਾ ਜਿਹੜੀ ਅਗਸਤ ਦੇ 2016 ਦੇ ਵਿੱਚ ਵਾਪਰੀ ਸੀ, ਜਿਸ ਦੇ ਵਿੱਚ ਉਸਦਾ ਸਿਰ ਧੜ ਦੇ ਨਾਲੋਂ ਜਿਹੜਾ ਉਹ ਅਲੱਗ ਹੀ ਜਿਹੜਾ ਹੋ ਗਿਆ ਸੀ। ਇੰਨਾ ਜ਼ਿਆਦਾ ਜਿਹੜਾ ਭਿਆਨਕ ਹਾਦਸਾ ਵਾਪਰਿਆ ਸੀ। ਤੇ ਉਸੇ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਦੇਖਿਆ ਗਿਆ ਵੀ ਜਿਸ ਨੇ ਹੁਣ ਬਣਾਈ ਸੀਗੀ ਇਹ ਵਾਟਰ ਸਲਾਈਡ, ਕਹਿੰਦੇ ਵੀ ਉਹਨੇ ਤਾਂ ਡਿਜ਼ਾਈਨ ਕੀਤੀ ਸੀ ਵੀ ਰਿਕਾਰਡ ਬ੍ਰੇਕਿੰਗ ਵਾਟਰ ਸਲਾਈਡ ਜਿਹੜੀ ਉਹ ਬਣਾਈ ਜਾਵੇ, ਪਰ ਉਸ ਦੇ ਵਿੱਚ ਇਸ ਮੁੰਡੇ ਦੀ ਮੌਤ ਹੋਣ ਤੋਂ ਬਾਅਦ ਹੁਣ ਉਸ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਆ। ਜੈਫ ਹੈਨਰੀ ਤੇ ਜੌਨ ਸਕੂਲੀ, ਬਿਲਕੁਲ ਇਹ ਦੋਨੋਂ ਜਣੇ ਫਰੈਂਡ ਸੀ ਜਿਨ੍ਹਾਂ ਨੇ ਇਹ ਬਿਜ਼ਨਸ ਸਟਾਰਟ ਕੀਤਾ ਸੀ, ਜਿਨ੍ਹਾਂ ਨੇ ਇਹ ਰਾਈਡ ਬਣਾਈ ਸੀ। ਤੇ ਇਹ ਕਾਫੀ ਜਿਹੜੀ ਰਾਈਡਸ ਆ ਇਹ ਮਸ਼ਹੂਰ ਹੋਈ ਸੀ। ਇਹਨਾਂ ਨੂੰ ਟਰੈਵਲ ਚੈਨਲ ਸ਼ੋਅ ਦੇ ਵਿੱਚ ਵੀ ਦਿਖਾਇਆ ਗਿਆ ਸੀ। ਪਰ ਹੁਣ ਉਹਨਾਂ ਨੂੰ ਅਰੈਸਟ ਇਸ ਕਰਕੇ ਕੀਤਾ ਗਿਆ ਵੀ ਕਹਿੰਦੇ ਜਿਹੜੇ ਦੋਨਾਂ ਨੇ ਇਹ ਡਿਜ਼ਾਈਨ ਕੀਤੀ ਹੈਗੀ ਆ, ਨਾ ਤਾਂ ਦੋਨਾਂ ਦੇ ਕ੍ਰੈਡੈਂਸ਼ੀਅਲ ਮੈਥਮੈਟਿਕਸ 'ਚ ਆ, ਫਿਜ਼ਿਕਸ 'ਚ ਆ ਔਰ ਇੰਜੀਨੀਅਰਿੰਗ 'ਚ ਹੈਗੇ ਆ, ਤੇ ਜੋ ਕਿ ਸੇਫਟੀ ਦੇ ਵਾਸਤੇ ਚਾਹੀਦੇ ਸੀ, ਕਿਉਂਕਿ ਇਹ ਤਾਂ ਸੇਫਟੀ ਜਿਹੜਾ ਆ ਨੰਬਰ 1 ਇਸ਼ੂ ਹੋਣਾ ਚਾਹੀਦਾ ਸੀ। ਸੋ ਜਿਹੜੀ ਇਹ ਟ੍ਰੈਜਡੀ ਹੋਈ ਸੀ ਇਹ ਅਗਸਤ 2016 ਦੇ ਵਿੱਚ ਹੋਈ ਸੀ, ਜਦੋਂ 10 ਸਾਲਾਂ ਦਾ ਕੈਲਵ ਸ਼ਵਾਬ ਜਿਹੜਾ ਆ ਉਹਦਾ ਜਿਹੜਾ ਡੀਕੈਪੀਟੇਟਡ ਹੋ ਗਿਆ ਸੀ। ਉਹ ਜਿਹੜੀ ਰਾਈਡ ਦਾ ਨੇਮ ਹੈਗਾ ਆ ਵਿਰਕਟ, ਜਿਹੜਾ ਰਾਈਡ ਦਾ ਨੇਮ ਇਹ ਰੱਖਿਆ ਗਿਆ ਸੀ, ਜਿਹਦੇ ਜਰਮਨ ਦਾ ਇਹ ਸ਼ਬਦ ਹੈਗਾ ਜਿਹਦਾ ਮਤਲਬ ਇਨਸੇਨ ਹੁੰਦਾ ਹੈਗਾ ਆ। ਸੋ ਇਹ ਵੀ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਹੈਗਾ ਆ ਵੀ ਜਿਹੜੀ ਰਾਈਡ ਹੈਗੀ ਜਿਨ੍ਹਾਂ ਨੇ ਬਣਾਈ ਹੈਗੀ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ। ਤੇ ਇਹ ਜਿਹੜੀ ਰਾਈਡ ਆ ਕਾਫੀ ਉੱਚੀ ਸੀ, 168 ਫੁੱਟ 7 ਇੰਚ ਟਾਲ ਜਿਹੜੀ ਰਾਈਡ ਆ, ਇਹ ਕਹਿੰਦੇ ਟਾਲਰ ਦੈਨ ਨਿਆਗਰਾ ਫਾਲਸ ਹੈਗੀ ਆ। ਤੇ ਗਿਨੀਜ਼ ਬੁੱਕ ਆਫ ਵਰਲਡ ਰੈਕੋਰਡ ਦੇ ਵਿੱਚ ਇਹ ਫਿਊਚਰ ਕੀਤੀ ਗਈ ਹੈਗੀ ਆ। ਜੀ ਜੀ ਬਿਲਕੁਲ। ਤੇ ਹੁਣ ਉਹਨਾਂ ਨੂੰ ਜਿਹੜਾ ਆ ਉਹ ਫੜਿਆ ਗਿਆ ਆ, ਜਿੱਦਾਂ ਦੱਸਿਆ ਆ ਵੀ ਕੰਸਟਰਕਸ਼ਨ ਦੇ ਵਿੱਚ ਕਹਿ ਲਓ ਵੀ ਕਾਹਲੀ ਕੀਤੀ ਗਈ ਆ ਤੇ ਨੈਗਲੀਜੈਂਸ ਜਿਹੜੀ ਦੇਖੀ ਗਈ, ਤੇ ਇਹਨਾਂ ਦੋਨਾਂ ਦੇ ਜਿਹੜੀ ਜਾਂਚ ਦੇ ਵਿੱਚ ਇਹਨਾਂ ਦੋਨਾਂ ਦਾ ਨਾਮ ਜਿਹੜਾ ਇਸ ਦੇ ਵਿੱਚ ਆਉਂਦਾ ਸੀ। ਤੇ 26 ਮਾਰਚ ਨੂੰ ਇਹਨਾਂ ਨੂੰ ਪਿਛਲੇ ਦਿਨੀ ਜਿਹੜਾ ਆ ਉਹ ਅਰੈਸਟ ਕੀਤਾ ਗਿਆ ਆ। ਤੇ ਇੱਕ ਜਿਹੜਾ ਬੰਦਾ ਆ ਉਹ ਸਕੂਲੀ ਆ, ਉਹ ਅਜੇ ਮੁਲਕ ਤੋਂ ਕਹਿੰਦੇ ਬਾਹਰ ਸੀਗਾ, ਤੇ ਪਰ ਜਿੱਦਾਂ ਹੀ ਜਿਹੜਾ ਉੱਥੇ ਲੈਂਡ ਹੋਇਆ ਡੈਲਸ ਫੋਰਟ ਵਰਥ ਦੇ ਵਿੱਚ ਕੱਲ ਜਦੋਂ ਲੈਂਡ ਹੋਇਆ, ਤੇ ਉਸ ਤੋਂ ਫਿਰ ਉਹਨੂੰ ਵੀ ਉੱਥੇ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਪਹਿਲਾਂ ਦੇਖੋ ਖਬਰ ਵੀ ਨਹੀਂ ਜਿਹੜੀ ਨਿਕਲੀ, ਜਿਹੜੀ ਹੁਸ਼ਿਆਰੀ ਕੀਤੀ ਉਹਨਾਂ ਨੇ ਵੀ ਜੇ ਪਹਿਲੇ ਬੰਦੇ ਦੀ ਗ੍ਰਿਫਤਾਰੀ ਦੀ ਖਬਰ ਨਿਕਲ ਜਾਂਦੀ ਤੇ ਸ਼ਾਇਦ ਭਾਵੇਂ ਮੁੜ ਕੇ ਵਾਪਸ ਹੀ ਜਿਹੜਾ ਉਹ ਨਾ ਆਉਂਦਾ। ਤੇ ਬਿਲਕੁਲ ਲਾਇਬਲ ਹੋਣਾ ਪੈਂਦਾ ਹੈ ਵੀ ਤੁਸੀਂ ਇਹਦਾ ਮਤਲਬ ਇਹ ਨਹੀਂ ਆਪਣੇ ਮਨੋਰੰਜਨ ਦੇ ਲਈ ਕੁਝ ਵੀ ਜਿਹੜਾ ਕਰ ਦੋ ਜੇ ਸੇਫਟੀ ਦਾ ਧਿਆਨ ਨਹੀਂ ਆ। ਮੈਂ ਹੈਰਾਨ ਆ ਵੀ ਉਹ ਵਾਟਰ ਪਾਰਕ ਵਾਲਿਆਂ ਨੇ ਪਤਾ ਨਹੀਂ ਕਿੱਦਾਂ ਜਿਹੜੀ ਉਸ ਨੂੰ ਬਣਾਉਣ ਦੀ ਜਿਹੜੀ ਉਹ ਮਨਜ਼ੂਰੀ ਦੇ ਦਿੱਤੀ। ਮੈਨੂੰ ਲੱਗਦਾ ਉਹਨਾਂ ਦਾ ਵੀ ਵਿੱਚ ਕਿਤੇ ਨਾ ਕਿਤੇ ਫਿਰ ਜਿਹੜਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜੁਰਮਾਨੇ ਆ ਉਹ ਭੁਗਤਣੇ ਪੈਣਗੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਆ, EPA ਦੇ ਨਾਲ ਜਿਹੜੀ ਜੁੜੀ ਹੋਈ ਆ, ਜਿਹੜੀ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਆ, ਉਹ ਇਸ ਟਾਈਮ ਪ੍ਰੋਟੈਕਸ਼ਨ ਦੀ ਗੱਲ ਘੱਟ ਤੇ ਜਿਹੜੀਆਂ ਵੱਡੀਆਂ ਕੰਪਨੀਆਂ ਆ, ਕਾਰ ਮੇਕਰਸ ਆ, ਉਹਨਾਂ ਦੇ ਹਿੱਤ ਦੀ ਗੱਲ ਜਿਹੜੀਆਂ ਉਹ ਜ਼ਿਆਦਾ ਕਰ ਰਹੀਆਂ ਆ। ਜਿਹੜੇ ਇਹਨਾਂ ਦੇ ਸਕੱਤਰ ਨੇ ਸਕਾਟ ਪ੍ਰੂਇਟ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦੱਸਿਆ ਸੀਗਾ ਵੀ ਅਸੀਂ ਜਿਹੜਾ ਕਲੀਨ ਐਨਰਜੀ ਜਿਹੜਾ ਬਿੱਲ ਆ, ਜਿਸ ਦੇ ਵਿੱਚ ਹਰ ਸਾਲ ਥੋੜੇ ਜਿਹੜੇ ਰੈਗੂਲੇਸ਼ਨ ਥੋੜੇ ਕਰੜੇ ਕੀਤੇ ਜਾਂਦੇ ਆ, ਖਾਸ ਕਰਕੇ ਪੋਲਿਊਸ਼ਨ ਨੂੰ ਲੈ ਕੇ ਵੀ ਕਿੰਨੀ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਿੰਨਾ ਪੋਲਿਊਸ਼ਨ ਜਿਹੜਾ ਤੁਸੀਂ ਵਾਤਾਵਰਣ ਦੇ ਵਿੱਚ ਕਰ ਰਹੇ ਹੋ, ਉਸ ਨੂੰ ਹਰ ਵਾਰੀ ਜ਼ਿਆਦਾ ਜਿਹੜਾ ਕੰਟਰੋਲ ਦੇ ਵਿੱਚ ਲਿਆਉਣਾ ਪੈਂਦਾ ਆ, ਜਿਸ ਦੇ ਚੱਲਦਿਆਂ ਤੁਹਾਨੂੰ ਇਕਨੋਮੀ ਵੀ ਜਿਹੜੀ ਆ ਮਾਈਲਜ਼ ਪਰ ਗੈਲਨ ਦੇ ਹਿਸਾਬ ਦੇ ਨਾਲ ਉਹ ਹਰ ਸਾਲ ਜਿਹੜੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ। ਪਰ ਕਹਿੰਦੇ ਆ ਵੀ ਉਹ ਅਸੀਂ ਪਲਾਨ ਤੋਂ ਜਿਹੜਾ ਇੱਕ ਹਿਸਾਬ ਨਾਲ ਬਾਹਰ ਆ ਰਹੇ ਆ। ਤੇ ਇਹ ਤਾਂ ਇੱਕ ਜਿਹੜੇ ਪਹਿਲਾਂ ਥੋੜਾ ਵਿਵਾਦ ਜਿਹੜਾ ਚੱਲਿਆ ਸੀ, ਹੁਣ ਇਹਨਾਂ ਦਾ ਕਿਤੇ ਨਾ ਕਿਤੇ ਵਾਈਟ ਹਾਊਸ ਦੇ ਨਾਲ ਰੌਲਾ ਰੱਪਾ ਜਿਹੜਾ ਆ ਉਹ ਪਿਆ ਆ। ਕਾਰਨ ਕੀ ਹੋਇਆ ਵੀ ਜਿਹੜੇ ਸਕਾਟ ਪ੍ਰੂਇਟ ਆ ਉਹਨਾਂ ਨੇ ਆਪਣੇ 2 ਨਜ਼ਦੀਕੀ ਬੰਦਿਆਂ ਨੂੰ ਕਾਫੀ ਵੱਡੀ ਜਿਹੜੀ ਆ ਉਹ ਪੇ ਰੇਜ਼ ਜਿਹੜੀ ਉਹ ਦੇ ਦਿੱਤੀ, ਜਦ ਕਿ ਵਾਈਟ ਹਾਊਸ ਨੇ ਇਸ ਦੇ ਖਿਲਾਫ ਜਿਹੜੀ ਆਖੀ ਸੀ, ਉਹਨਾਂ ਨੇ ਰਿਫਿਊਜ਼ ਜਿਹੜਾ ਆ ਉਹ ਕਰ ਦਿੱਤਾ ਸੀ। ਸਾਰਾ ਗ੍ਰੀਨਵਲਟ ਜੋ ਕਿ ਸਕਾਟ ਪ੍ਰੂਇਟ ਦੇ ਜਿਹੜੇ ਸੀਨੀਅਰ ਕੌਂਸਲ ਨੇ, ਤੇ ਮਿਲੈਨ ਹੱਪ ਜਿਨ੍ਹਾਂ ਦੀ ਉਮਰ 26 ਸਾਲ ਆ, ਤੇ ਡਾਇਰੈਕਟਰ ਨੇ
ਇਹਨਾਂ ਦੀ ਸਕੈਜੂਲਿੰਗ ਦੇ ਲਈ ਉਹਨਾਂ ਨੂੰ ਜਿਹੜੇ ਕਾਫੀ ਸੈਲਰੀ ਜਿਹੜੀ ਆ ਉਹ ਵਧਾਈ ਸੀ। ਹੱਪ ਦੀ 33% ਜਿਹੜੀ ਆ ਉਹ ਵਧਾਈ ਗਈ ਤੇ ਗ੍ਰੀਨ ਵਾਲਟ ਜਿਹੜੀ ਆ ਸੈਰਾ ਉਸ ਦੀ 52% ਜਿਹੜੀ ਆ ਸੈਲਰੀ ਉਹ ਉਹਨਾਂ ਨੇ ਰੇਜ਼ ਕੀਤੀ ਸੀ। ਤੇ ਇਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀ, ਵੇਖੋ ਇਸ ਹਫਤੇ ਦੇ ਵਿੱਚ ਕੌਣ ਜਿਹੜੇ ਰਾਸ਼ਟਰਪਤੀ ਟਰੰਪ ਦੀ ਦਾੜ ਹੇਠਾਂ ਆਉਂਦੇ ਆ, ਲੱਗਦਾ ਇਹਨਾਂ ਦਾ ਨੰਬਰ ਲੱਗ ਜਾਣਾ ਹੈ ਜੀ। ਤੇ ਇਹ ਜਿਹੜੇ ਦੋਨੋਂ ਹੀ ਜਿਹੜੇ EMPLOYEE ਸੀਗੇ, ਇਹ ਪਹਿਲਾਂ ਹੀ ਜਿਹੜੇ EPA ਦਾ ਚੀਫ ਆ ਓਕਲਾਹੋਮਾ 'ਚ, ਉਹਦੇ ਨਾਲ ਵੀ ਪਹਿਲਾਂ ਵੀ ਕੰਮ ਕਰਦੇ ਸੀ। ਇੱਥੇ ਹੀ ਨਹੀਂ, ਜਿਹੜਾ EPA ਦਾ ਚੀਫ ਆ ਉਹਨ 30 ਤੋਂ ਵੱਧ ਜਿਹੜੇ EMPLOYEE ਹੈਗੇ ਆ ਉਹਨ ਹਾਇਰ ਕੀਤੇ ਵਿਦਆਊਟ ਪ੍ਰੈਜ਼ੀਡੈਂਸ਼ੀਅਲ ਔਰ ਕਾਂਗਰੈਸ਼ਨਲ ਅਪਰੂਵਲ ਤੋਂ। ਤੇ ਆਪ ਹੀ ਜਿਹੜੀਆਂ ਉਹਨਾਂ ਦੀ ਸੈਲਰੀ ਲੈਵਲਸ ਆ ਉਹ ਸੈਟਅਪ ਕੀਤੇ ਹੈਗੇ ਆ। ਸੋ ਇਹ ਜਿਹੜੇ EPA ਦੇ ਚੀਫ ਹੈਗੇ ਆ, ਇਹ ਪਹਿਲੇ ਹੀ ਜਿਹੜੇ ਕਾਫੀ ਜਿਹੜੀ ਇਹਨਾਂ ਦੇ ਉੱਤੇ ਚਾਰਜਸ ਲੱਗ ਰਹੇ ਹੈਗੇ ਆ, ਕਿਉਂਕਿ ਇਹਨਾਂ ਨੇ ਇੱਕ ਵਾਸ਼ਿੰਗਟਨ ਦੇ ਵਿੱਚ ਜਿਹੜਾ ਕੰਡੋਮੀਨੀਅਮ ਜਿਹੜਾ ਉਹ ਯੂਜ਼ ਕਰ ਰਹੇ ਸੀ, ਜੋ ਕਿ ਇੱਕ ਲੌਬੀਇਸਟ ਦਾ ਸੀਗਾ। ਸੋ ਜਿਹੜੇ ਲੌਬੀਇਸਟ ਸੀਗੇ ਉਹਨਾਂ ਨੇ ਜਿਹੜਾ ਇਹ ਰੈਂਟ ਕੀਤਾ ਇਹਨਾਂ ਨੂੰ ਕੈਪੀਟਲ ਹਿੱਲ ਦਾ ਕੰਡੋ, ਜਿਹਦੀ ਕੀਮਤ ਸਿਰਫ ਉਹਨਾਂ ਨੇ $50 ਨਾਈਟ ਚਾਰਜ ਕੀਤੀ। ਤੇ ਕਹਿੰਦੇ ਬੜਾ ਹੀ ਉਹ ਲਗਜ਼ਰੀ ਕੰਡੋ ਸੀਗਾ। ਤੇ ਜਿਹੜਾ ਜੇ ਰੈਗੂਲਰ ਉਹ ਕੰਡੋ ਉੱਥੇ ਰੈਂਟ ਕਰਨਾ ਹੋਵੇ, ਕਹਿੰਦੇ ਉਹ ਥਾਊਜ਼ੈਂਡਸ ਆਫ ਡਾਲਰਸ ਦੇ ਵਿੱਚ ਹੁੰਦਾ ਆ। ਸੋ ਉਹਨਾਂ ਦੇ ਉੱਤੇ ਕਾਫੀ ਜਿਹੜੇ ਚਾਰਜਸ ਲੱਗ ਰਹੇ ਹੈਗੇ ਆ ਭਈ ਉਹ ਇੱਥੇ ਜਿਹੜੀਆਂ ਆ ਉਹਨਾਂ ਨੇ ਮਿਸਮੈਨੇਜਮੈਂਟ ਕੀਤੀ ਹੈਗੀ ਆ। ਤੇ ਇਹ ਵੀ ਆਪਾਂ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਇਹ ਕਾਫੀ ਆਲੋਚਕ ਸੀਗੇ, ਜਿਹੜੀ ਪੁਰਾਣੀ ਜਿਹੜੀ ਆਪਣੀ ਪ੍ਰਸ਼ਾਸਨ ਆ, ਪੁਰਾਣੀ ਸਰਕਾਰ ਆ, ਉਹਨਾਂ ਦੇ ਜਿਹੜੇ ਕਾਫੀ ਆਲੋਚਕ ਸੀਗੇ। ਜਿਹੜੀ ਖਾਸ ਕਰਕੇ ਪੈਰਿਸ ਕਲਾਈਮੇਟ ਡੀਲ ਉਹਦੇ ਵਿੱਚੋਂ ਪਿੱਛੇ ਆਪਣਾ ਅਮਰੀਕਾ ਨੂੰ ਕਢਾਉਣ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਹੱਥ ਜਿਹੜਾ ਸੀਗਾ। ਇਹਨਾਂ ਨੇ ਇਹ ਸੈਨੇਟਰ ਵੀ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਰਹਿ ਚੁੱਕੇ ਨੇ, ਤੇ ਇਹ ਕਾਫੀ ਹਾਊਸ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਕਾਫੀ ਉਸ ਚੀਜ਼ ਦੇ ਜਿਹੜੇ ਖਿਲਾਫ ਬੋਲਦੇ ਰਹੇ ਨੇ। ਤੇ ਰਾਸ਼ਟਰਪਤੀ ਟਰੰਪ ਨੇ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਨੂੰ ਇਸੇ ਹੀ ਕੰਮ ਦੇ ਲਈ ਜਿਹੜਾ ਪੈਰਿਸ ਕਲਾਈਮੇਟ ਡੀਲ ਉਸ ਚੋਂ ਬਾਹਰ ਨਿਕਲਣ ਦੇ ਲਈ ਚਾਹੇ ਚੁਣਿਆ ਸੀਗਾ, ਪਰ ਹੁਣ ਖੁਦ ਹੀ ਉਹਨਾਂ ਦੇ ਆਪਸ ਦੇ ਵਿੱਚ ਜਿਹੜੇ ਇੰਟਰਸਟ ਆ ਉਹ ਮੇਲ ਨਹੀਂ ਖਾ ਰਹੇ। ਜਿੱਦਾਂ ਆਪਾਂ ਦੇਖਿਆ ਸੀ ਵੀ ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਨੂੰ ਵੀ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਵਿਚਾਰ ਕਿਤੇ ਨਾ ਕਿਤੇ ਹੁਣ ਮਿਲ ਨਹੀਂ ਰਹੇ। ਤਾਂ ਲੱਗਦਾ ਇਦਾਂ ਆ, ਕਾਫੀ ਜਿਹੜੇ ਪੋਲੀਟੀਕਲ ਪੰਡਤ ਆ ਹੁਣ ਇਹ ਕਿਆਸ ਰਾਈਆਂ ਲਾ ਰਹੇ ਆ ਵੀ ਇਹਨਾਂ ਦੇ ਛੁੱਟੀ ਦੇ ਦਿਨ ਜਿਹੜੇ ਆ ਉਹ ਲੱਗਦਾ ਨਜ਼ਦੀਕ ਆ ਰਹੇ ਨੇ ਜੀ। ਜੇ ਅਗਲੀ ਖਬਰ ਵੱਲ ਚੱਲੀਏ, ਕਹਿੰਦੇ ਜਿਹੜਾ ਚਾਈਨਾ ਦਾ ਬਾਕਸ ਆਫਿਸ ਜਿਹੜਾ ਆ ਉਹਨਾਂ ਨੇ ਨਾਰਥ ਅਮਰੀਕਾ ਨੂੰ ਓਵਰਟੇਕ ਕਰ ਲਿਆ। ਜਿਹੜਾ ਮੂਵੀ ਇੰਡਸਟਰੀ ਦੇ ਵਿੱਚ ਜਿਹੜੇ ਕਹਿੰਦੇ ਵੀ ਉਹਨਾਂ ਦੀ ਜਿਹੜੀ ਇਨਕਮ ਆ ਹੁਣ ਚਾਈਨਾ ਦੀ ਪਹਿਲੇ 3 ਜਿਹੜੇ ਉਹਨਾਂ ਨੇ ਮਹੀਨਿਆਂ ਦੀ ਜਿਹੜੀ ਕਾਊਂਟ ਕੀਤੀ ਹੈਗੀ ਆ, ਜਿਹੜਾ ਐਂਡ ਆਫ ਮਾਰਚ ਤੱਕ ਕਹਿੰਦੇ ਵੀ 20.2 ਬਿਲੀਅਨ ਵਾਨ ਜਿਹੜੀ ਬਣਦੀ ਹੈਗੀ ਆ, ਜਿਹਨੂੰ ਰੈਨਮਿੰਬੀ ਫ੍ਰੀਕੁਐਂਸੀ ਕਰਕੇ ਵੀ ਜਾਣਿਆ ਜਾਂਦਾ ਆ। ਤੇ ਇੱਕ RMB ਜਿਹੜਾ ਆ 6.30 US$ ਦੇ ਬਰਾਬਰ ਹੁੰਦਾ ਆ। ਤੇ ਜੋ ਕਿ ਟੋਟਲ ਜਿਹੜੀ 3 ਮਹੀਨਿਆਂ ਦੀ ਚਾਈਨਾ ਦੇ ਵਿੱਚ ਜਿਹੜੀ ਮੂਵੀ ਦੀ ਜਿਹੜੀ ਇਨਕਮ ਹੈਗੀ ਬਾਕਸਸ ਦੇ ਉੱਤੇ ਉਹ $3.17 ਬਿਲੀਅਨ ਬਣਦੀ ਹੈਗੀ ਆ, ਜਦੋਂ ਕਿ ਨਾਰਥ ਅਮਰੀਕਾ ਦੇ ਜਿੰਨੇ ਥੀਏਟਰਸ ਹੈਗੇ ਆ ਉਹਨਾਂ ਦੀ $2.99 ਬਿਲੀਅਨ ਬਣਦੀ ਹੈਗੀ ਆ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਟੀਚਰਸ ਨੇ ਜਿਹੜਾ ਕੱਲ ਕਾਫੀ ਵੱਡੇ ਪੱਧਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਰਿਵੋਲਟ ਸ਼ੁਰੂ ਕੀਤਾ ਲੋ ਪੇ ਨੂੰ ਲੈ ਕੇ ਤੇ ਇਨਐਡੁਕੇਟ ਸਕੂਲ ਫੰਡਿੰਗ ਦੀ ਘਾਟ ਨੂੰ ਲੈ ਕੇ। ਤੇ ਇਹਦੇ ਕਰਕੇ ਜਿਹੜੇ ਉਹਨਾਂ ਨੇ ਦੇਖਿਆ ਵੈਸਟ ਵਰਜੀਨੀਆ ਤੋਂ ਜਿਹੜੇ ਆਪਾਂ ਦੇਖਿਆ ਵੀ 9 ਦਿਨਾਂ ਦੀ ਜਿਹੜੀ ਉੱਥੇ ਸਟ੍ਰਾਈਕ ਜਿਹੜੀ ਹੋਈ ਸੀ ਪੂਰੇ ਸਟੇਟ ਦੇ ਵਿੱਚ, ਤਾਂ ਜੋ ਕਹਿੰਦੇ ਵੀ ਸਾਨੂੰ ਰਹਿਣਯੋਗ ਜਿਹੜੇ ਘੱਟੋ ਘੱਟ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣ। ਤੇ ਉਸ ਸਟ੍ਰਾਈਕ ਤੋਂ ਬਾਅਦ 'ਚ ਉਹਨਾਂ ਨੂੰ 5% ਜਿਹੜਾ ਸੈਲਰੀ ਦੇ ਵਿੱਚ ਵਾਧਾ ਜਿਹੜਾ ਆ ਉਹ ਮਿਲਿਆ ਸੀ। ਇਸੇ ਤਰੀਕੇ ਦੇ ਨਾਲ ਜਿਹੜਾ ਕੱਲ ਫੀਨਿਕਸ ਐਰੀਜ਼ੋਨਾ ਦੇ ਵਿੱਚ, ਟਕਸਨ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਜਿਹੜੇ ਐਰੀਜ਼ੋਨਾ ਦੇ ਜਿਹੜੇ ਟੀਚਰਸ ਆ ਉਹਨਾਂ ਨੇ ਪ੍ਰੋਟੈਸਟ ਕੀਤਾ। ਉਹਨਾਂ ਨੇ 20% ਜਿਹੜਾ ਪੇ ਹਾਈਕ ਦੀ ਜਿਹੜੀ ਮੰਗ ਕੀਤੀ ਹੈ, ਤੇ ਨਾਲ ਸਕੂਲ ਫੰਡਿੰਗ ਦੇ ਵਿੱਚ ਜਿਹੜੀ ਆ ਉਹਨਾਂ ਨੇ ਮੰਗੀ ਆ ਵੀ ਉਹ ਵੀ ਵਧਾਈ ਜਾਵੇ। ਕਹਿੰਦੇ ਵੀ ਜੇ ਨਹੀਂ ਇਹ ਕੰਮ ਕੀਤਾ ਜਾਊ ਤੇ ਅਸੀਂ ਵੀ ਵੈਸਟ ਵਰਜੀਨੀਆ ਦੇ ਤਰਜ਼ ਦੇ ਉੱਤੇ ਸਾਰੇ ਟੀਚਰਸ ਸਾਰੇ ਸਟਾਫ ਮੈਂਬਰਸ ਆ ਉਹ ਮਿਲ ਕੇ ਜਿਹੜੇ ਆ ਉਹ ਸਟ੍ਰਾਈਕ ਕਰਾਂਗੇ।
ਇਸੇ ਤਰੀਕੇ ਦੇ ਨਾਲ ਕੈਂਟਕੀ ਦੇ ਵਿੱਚ ਵੀ ਹਜ਼ਾਰਾਂ ਹੀ ਟੀਚਰ ਤੇ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੇ ਕੱਲ ਸੋਮਵਾਰ ਨੂੰ ਉਥੋਂ ਦੀ ਰਾਜਧਾਨੀ ਦੇ ਵਿੱਚ ਜਿਹੜਾ ਪ੍ਰੋਟੈਸਟ ਕੀਤਾ। ਸਕੂਲ ਫੰਡਿੰਗ ਜਿਹੜੀਆਂ ਕੱਟਸ ਹੋਈਆਂ ਆ ਵੀ ਉਹ ਮੁੜ ਕੇ ਬਹਾਲ ਕੀਤੀਆਂ ਜਾਣ, ਵੀ ਜਿਹੜੀ ਉਹਨਾਂ ਦੇ ਵਿੱਚ ਜਿਹੜੇ ਡਾਲਰ ਘਟਾਏ ਗਏ ਆ ਤੇ ਜਿਹੜੀਆਂ ਪੈਨਸ਼ਨਸ ਦੇ ਵਿੱਚ ਉਹਨਾਂ ਦੇ ਚੇਂਜਸ ਹੋਈਆਂ ਆ ਉਸ ਨੂੰ ਲੈ ਕੇ। ਸੋ ਇਹ ਦੇਖਿਆ ਗਿਆ ਤੇ ਨਾਲ ਹੀ ਹਰਜੋਤ ਸਿੰਘ ਜੀ ਓਕਲਾਹੋਮਾ ਦੇ ਵਿੱਚ ਵੀ ਜਿਹੜੇ ਟੀਚਰਸ ਆ ਉਹਨਾਂ ਨੇ ਵਾਕਆਊਟ ਕੀਤਾ। ਓਵਰਆਲ ਜਿਹੜੀਆਂ ਸਾਰੀਆਂ ਹੀ ਕਲਾਸਰੂਮਾਂ ਦੇ ਵਿੱਚੋਂ ਹਾਇਰ ਪੇ ਦੀ ਜਿਹੜੀ ਆ ਮੰਗ ਆ ਉਸ ਨੂੰ ਲੈ ਕੇ, ਜਿੱਦਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਫੀ ਜਗ੍ਹਾ ਦੇ ਉੱਤੇ ਜਿਹੜੇ ਟੀਚਰਸ ਆ ਹੁਣ ਇਹ ਡਿਮਾਂਡ ਇਹ ਮੰਗਾਂ ਆਪਣੀਆਂ ਜਿਹੜੀਆਂ ਉਹ ਰੱਖ ਰਹੇ ਆ। ਤੇ ਵੈਸੇ ਜੇ ਓਵਰਆਲ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਵਾਕਿਆ ਹੀ ਹਾਲਾਤ ਜਿਹੜੇ ਟੀਚਰਸ ਦੇ ਕਿਤੇ ਨਾ ਕਿਤੇ ਮਾੜੇ ਆ। ਇਹ ਦੇਸ਼ ਦਾ ਭਵਿੱਖ ਬਣਾਉਣ ਵਾਲੇ ਜਿਹੜੇ ਲੋਕ ਨੇ ਤੇ ਜੇ ਇਹਨਾਂ ਦਾ ਧਿਆਨ ਨਹੀਂ ਰੱਖਿਆ ਜਾਊਗਾ ਫਿਰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਜਿਹੜਾ ਉਹ ਵੀ ਖਤਰੇ ਦੇ ਵਿੱਚ ਜਿਹੜਾ ਜਾਪਦਾ ਆ। ਆਪਾਂ ਨੂੰ ਯਾਦ ਆ ਆਈ ਥਿੰਕ ਪਿਛਲੇ ਸਾਲ ਦੇ ਵਿੱਚ ਜਾਂ ਉਸ ਤੋਂ ਪਿਛਲੇ ਸਾਲ ਦੇ ਵਿੱਚ ਕਿੰਨਾ ਯੂਬਾ ਸਿਟੀ ਦੇ ਵਿੱਚ ਕਿੰਨਾ ਜਿਹੜਾ ਕਾਫੀ ਉਦੋਂ ਵਿਵਾਦ ਜਿਹੜਾ ਹੋਇਆ ਸੀਗਾ। ਖਾਸ ਕਰਕੇ ਦੱਸਦੇ ਸੀਗੇ ਵੀ ਉਹਨਾਂ ਦੀ ਕਾਉਂਟੀ ਦੇ ਵਿੱਚ ਜਿਹੜੇ ਟੀਚਰਸ ਆ ਉਹਨਾਂ ਦੀਆਂ ਤਨਖਾਹਾਂ ਘੱਟ ਸੀ, ਜਦਕਿ ਨਾਲ ਦੀ ਕਾਉਂਟੀ ਦੇ ਵਿੱਚ ਉੱਥੇ ਜਿਹੜੀਆਂ ਉਹ ਜ਼ਿਆਦੀਆਂ ਸੀਗੀਆਂ। ਸੋ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਕਾਫੀ ਆਪਣੇ ਜਿੰਨੇ ਵੀ ਉੱਥੇ ਲੋਕ ਰਹਿੰਦੇ ਨੇ ਉਹਨਾਂ ਨੇ ਟੀਚਰਸ ਦਾ ਜਿਹੜਾ ਉਸ ਦੇ ਵਿੱਚ ਸਾਥ ਵੀ ਜਦੋਂ ਉਦੋਂ ਦਿੱਤਾ ਸੀਗਾ। ਸੋ ਕਿਤੇ ਨਾ ਕਿਤੇ ਆਈ ਥਿੰਕ ਜ਼ਰੂਰ ਇਹ ਹੋਣਾ ਚਾਹੀਦਾ ਵੀ ਜਿਹੜਾ ਲਿਵੇਬਲ ਵੇਜਸ ਆ ਵੀ ਰਹਿਣ ਲਾਇਕ ਜਿਹੜੀ ਇੰਨੀ ਕੁ ਉਹ ਜਿਹੜੇ ਡਾਲਰ ਉਹ ਬਣਾਉਣੇ ਮਿਲਣੇ ਚਾਹੀਦੇ ਆ, ਤਾਂ ਜੋ ਬੰਦਾ ਇਹ ਨਾ ਸੋਚੇ ਵੀ ਮੈਂ ਕੁਛ ਸਾਲ ਕਰਕੇ ਬਾਅਦ ਛੱਡ ਕੇ ਹੋਰ ਪਾਸੇ ਤੁਰ ਜਾਵਾਂ। ਬੰਦਾ ਸ਼ਿੱਦਤ ਦੇ ਨਾਲ ਜਿਹੜਾ ਨਿਆਣਿਆਂ ਦਾ ਭਵਿੱਖ ਆ ਉਹਨਾਂ ਨੂੰ ਤਰਾਸ਼ਦਾ ਰਹੇ। ਬਿਲਕੁਲ, ਜੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜਾ ਯੂਐਸਏ ਦੇ ਵਿੱਚ ਜਿਹੜੇ ਪਬਲਿਕ ਸਕੂਲ ਟੀਚਰ ਆ ਕਹਿੰਦੇ ਪਈ ਦੁਨੀਆ ਦੇ ਵਿੱਚ ਜਿਹੜੇ ਦੇ ਆਰ ਅਮੰਗ ਦਾ ਵਰਸਟ ਪੇਡ ਇਨ ਡਿਵੈਲਪਡ ਵਰਲਡ, ਜਿਹੜੀ ਕਿ ਬੜੀ ਮਾੜੀ ਗੱਲ ਹੈਗੀ ਆ। ਸੋ ਦੇਖੋ ਪਈ ਇੱਦਾਂ ਦਾ ਮੁਲਕ ਹੋਵੇ, ਵਰਲਡ ਦੀ ਸੁਪਰ ਪਾਵਰ ਹੋਵੇ ਤੇ ਉੱਥੇ ਦੇ ਟੀਚਰ ਜਿਹੜੇ ਹੋਣ ਵਰਸਟ ਪੇਡ ਹੋਣ ਡਿਵੈਲਪਡ ਵਰਲਡ ਦੇ ਵਿੱਚ। ਕਹਿੰਦੇ ਵੀ ਇੰਨਾ ਮਾੜਾ ਹਾਲ ਆ। ਇਹ ਥੱਲੇ ਦੇ ਨੰਬਰ ਤੋਂ ਜਿਹੜਾ ਚੈਕ ਰਿਪਬਲਿਕ ਆ ਉਹ ਤੋਂ ਸਿਰਫ 1 ਪੁਆਇੰਟ ਹੀ ਉੱਤੇ ਹੈਗਾ। ਸੋ ਜੇ ਕੰਪੇਅਰ ਕੀਤਾ ਜਾਵੇ ਹੋਰ ਮੁਲਕਾਂ ਨੂੰ ਤੇ ਕਹਿੰਦੇ ਪਈ ਯੂਨਾਈਟਿਡ ਸਟੇਟ ਦੇ ਮੁਕਾਬਲੇ ਜਿਹੜੀ ਫਰਾਂਸ 'ਚ ਟੀਚਰਾਂ ਦੀ ਤਨਖਾਹ 102% ਹਾਈ ਆ, ਨਿਊਜ਼ੀਲੈਂਡ 'ਚ 101% ਜਿੱਦਾਂ ਜ਼ਿਆਦੇ ਆ ਅਮਰੀਕਾ ਨਾਲੋਂ, ਜਰਮਨ 'ਚ 94, ਫਿਨਲੈਂਡ 'ਚ 92, ਡੈਨਮਾਰਕ। ਸੋ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਜਿਹੜੇ ਟੀਚਰ ਆ ਬੜੇ ਵੈਲ ਪੇਡ ਹੈਗੇ ਆ। ਬਿਲਕੁਲ, ਉੱਥੇ ਤਾਂ ਹਰਜੋਤ ਸਿੰਘ ਜੀ ਜਿਹੜੀਆਂ ਸਕੈਂਡੀਨੇਵੀਅਨ ਮੁਲਕ ਨੇ ਜਿੱਦਾਂ ਨਾਰਵੇ, ਫਿਨਲੈਂਡ ਜਿੱਦਾਂ ਤੁਸੀਂ ਦੱਸ ਰਹੇ ਆ, ਉਹਨਾਂ ਵਿੱਚ ਸੇਮ ਅਮਾਊਂਟ ਆਲਮੋਸਟ ਉਨੇ ਕੁ ਡਾਲਰ ਬਣਾਉਂਦੇ ਨੇ, ਉੱਥੇ ਦੀ ਜਿਹੜੀ ਕਰੰਸੀ ਬਣਾਉਂਦੇ ਨੇ ਜਿੰਨੇ ਉੱਥੇ ਦਾ ਕੋਈ ਡਾਕਟਰ ਜਿੱਦਾਂ ਕੋਈ ਇੰਜੀਨੀਅਰ ਬਣਾਉਂਦਾ ਆ। ਸੋ ਉਹਦੇ ਵਿੱਚ ਫਿਰ ਉਹ ਬੰਦਾ ਵੀ ਉਸੇ ਤਰੀਕੇ ਦਾ ਹੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਪਹੁੰਚਦਾ ਆ। ਤੇ ਇੱਕ ਬਹੁਤ ਇੱਜ਼ਤ ਵਾਲੀ, ਜਿੱਦਾਂ ਆਪਾਂ ਪੁਰਾਣੇ ਬੰਦਿਆਂ ਤੋਂ ਜਿੰਨਿਆਂ ਨਾਲ ਵੀ ਗੱਲ ਕਰੋ ਤਾਂ ਸਾਰਿਆਂ ਨੂੰ ਆਪੋ ਆਪਣੇ ਮਾਸਟਰ ਆਪੋ ਆਪਣੇ ਜਿਹੜੇ ਟੀਚਰ ਆ ਤੇ ਉਹ ਯਾਦ ਹੁੰਦੇ ਆ। ਕਾਰਨ ਕੀ ਆ, ਉਹਨਾਂ ਨੇ ਭਵਿੱਖ ਜਿਹੜਾ ਉਹਨਾਂ ਦਾ ਤਰਾਸ਼ਿਆ ਹੁੰਦਾ ਆ। ਸੋ ਉਹ ਇੱਜ਼ਤ ਕਰਦੇ ਆ। ਉਸੇ ਤਰੀਕੇ ਦੇ ਨਾਲ ਅੱਜ ਦੇ ਹਾਲਾਤਾਂ ਦੇ ਵਿੱਚ ਇੱਥੇ ਬਹੁਤ ਜਿੱਦਾਂ ਤੁਸੀਂ ਦੱਸਿਆ ਵੀ ਵਿਕਸਿਤ ਮੁਲਕਾਂ ਦੇ ਵਿੱਚੋਂ ਬਹੁਤ ਬੁਰੇ ਹਾਲ ਨੇ ਜਿਹੜੇ ਇੱਥੇ ਦੇ ਟੀਚਰਸ ਨੂੰ ਲੈ ਕੇ। ਤੇ ਹੁਣ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਇਹਨਾਂ ਦੇ ਕੋਲ ਫੰਡਿੰਗ ਹੈਗੀ ਆ, ਦੇਖੋ ਬੰਦੂਕਾਂ ਦੇਣ ਦੀ, ਉਹ ਸਾਰਾ ਕੁਝ ਦੇਣ ਦੀ, ਪਰ ਸਕੂਲ ਸਪਲਾਈਜ਼ ਦੇਣ ਦੀ ਸ਼ਾਇਦ ਜਿਹੜੀ ਫੰਡਿੰਗ ਆ ਉਸ ਦੇ ਵਿੱਚ ਇਹ ਹਮੇਸ਼ਾ ਜਿਹੜਾ ਕਿਨਾਰਾ ਕਰਦੇ ਨੇ ਜਾਂ ਉਹਨਾਂ ਦੀਆਂ ਵੇਜਿਸ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ। ਸੋ ਬਿਲਕੁਲ, ਜੇ ਆਪਾਂ ਥੋੜਾ ਜਿਹਾ ਯੂਐਸਏ ਦੇ ਵਿੱਚ ਰਾਜਕਰਮਵੀਰ ਸਿੰਘ ਜੀ ਦੇਖੀਏ, ਓਕਲਾਹੋਮਾ ਦੇ ਵਿੱਚ ਕਹਿੰਦੇ ਪਈ ਲੋਐਸਟ ਪੇਡ ਜਿਹੜੇ ਟੀਚਰਸ ਹੈਗੇ ਆ, ਸਾਊਥ ਡਕੋਟਾ ਸਭ ਤੋਂ ਥੱਲੇ ਹੈਗਾ ਜਿਨ੍ਹਾਂ ਦੀ ਟੀਚਰ ਦੀ ਤਨਖਾਹ $42,668 ਆ ਸਾਲ ਦੀ। ਤੇ ਉਹ ਮਿਸੀਸਿਪੀ ਚ 42,925, ਓਕਲਾਹੋਮਾ ਚ 45,245। ਤੇ ਜੇ ਸਭ ਤੋਂ ਵੱਧ ਤਨਖਾਹ ਯੂਐਸਏ ਦੇ ਵਿੱਚ ਦੇਖੀ ਜਾਵੇ ਤਾਂ ਕਹਿੰਦੇ ਨੰਬਰ ਪਹਿਲੇ ਤੇ ਜਿਹੜਾ ਨਿਊਯਾਰਕ ਆਉਂਦਾ ਆ, ਜਿਹਦੇ ਵਿੱਚ ਟੀਚਰ ਦੀ ਐਵਰੇਜ ਤਨਖਾਹ ਜਿਹੜੀ ਹੈਗੀ ਆ $79,637 ਆ ਸਾਲ ਦੀ। ਤੇ ਕੈਲੀਫੋਰਨੀਆ ਦੂਜੇ ਨੰਬਰ ਤੇ ਆਉਂਦਾ ਜਿਹਦੀ $78,711 ਹੈਗੀ ਆ। ਸੋ ਜ਼ਰੂਰ ਜਿੱਥੇ ਜਿੱਥੇ ਵੀ ਆਪਣੇ ਸਰੋਤੇ ਰਹਿੰਦੇ ਹੈਗੇ ਆ, ਆਪਾਂ ਬੱਚਿਆਂ ਦਾ ਭਵਿੱਖ ਬਣਾਉਣਾ ਜ਼ਰੂਰ ਟੀਚਰਾਂ ਦਾ ਜ਼ਰੂਰ ਸਾਥ ਦਿਆ ਕਰੋ, ਕਿਉਂਕਿ ਜੇ ਟੀਚਰ ਵਧੀਆ ਹੋਊਗੇ ਤੇ ਉਹ ਜਿਹੜਾ ਫਿਊਚਰ ਆਉਣ ਵਾਲਾ ਫਿਊਚਰ ਜਨਰੇਸ਼ਨ ਉਹ ਵਧੀਆ ਹੋਊਗੀ। ਹੁਣ ਮੈਂ ਇਹ ਦੇਖਦਾ ਵੀ ਕਈ ਜਗ੍ਹਾ ਤੇ ਟੀਚਰਾਂ ਦੀ ਤਨਖਾਹ ਉਨੀ ਹੈ ਜਿਹੜਾ ਆਮ ਬੰਦਾ ਕੋਈ ਕਿਸੇ ਛੋਟੀ ਫੈਕਟਰੀ 'ਚ ਕੰਮ ਕਰਦਾ ਜਾਂ ਕੋਈ ਗੈਸ ਸਟੇਸ਼ਨ 7-11 ਤੇ ਕੰਮ ਕਰਦਾ, ਉਹਨਾਂ ਦੇ ਬਰਾਬਰ ਤਨਖਾਹ ਬਣਦੀ ਹੈਗੀ ਆ। ਹਨਾ ਜਿਹੜੇ ਵੈਸਟ ਵਰਜੀਨੀਆ ਵਾਲਿਆਂ ਨੇ ਹਰਜੋਤ ਸਿੰਘ ਜੀ ਉਹਨਾਂ ਨੇ ਦੇਖੋ ਵੀ ਤਾਂ ਹੀ ਹੜਤਾਲ ਕੀਤੀ ਸੀ, ਉਹਨਾਂ ਦੀ 2015-16 ਚ $46,000 ਸੀ ਤੇ ਅਗਲੇ ਸਾਲ ਘਟਾ ਕੇ
ਕੇ 45,000 ਕਰ ਦਿੱਤੀ ਗਈ ਜੀ। ਸੋ ਤਨਖਾਹ ਵਧਾਉਣ ਦੀ ਬਜਾਏ ਜਿਹੜੀ ਆ ਉਹਨਾਂ ਦੀ ਘਟਾਈ ਗਈ। ਸੋ ਇਦਾਂ ਦੇ ਜਿਹੜੇ ਹਾਲਾਤ ਬਣੇ ਸੀ, ਤਕਰੀਬਨ 9% ਦਾ ਘਾਟਾ ਉਹਨਾਂ ਨੇ ਜਿਹੜਾ ਉਹ ਝੱਲਿਆ ਸੀ ਇੱਕ ਸਾਲ ਤੋਂ ਅਗਲੇ ਸਾਲ ਦੇ ਵਿੱਚ। ਕਈ ਜਗ੍ਹਾ ਦੇ ਉੱਤੇ ਹਾਲਾਤ ਚੰਗੇ ਵੀ ਆ, ਜਿੱਦਾਂ ਨਿਊਯਾਰਕ ਦੀ ਤੁਸੀਂ ਐਗਜ਼ਾਮਪਲ ਦਿੱਤੀ ਆ, ਕਈ ਜਗ੍ਹਾ ਦੇ ਉੱਤੇ 12% ਤਨਖਾਹਾਂ ਜਿਹੜੀਆਂ ਵਧੀਆ ਆ, ਜਿੱਦਾਂ DC ਆ ਉਹਦੇ ਵਿੱਚ ਦੇਖਿਆ ਗਿਆ ਵੀ 12% ਤਨਖਾਹ ਵਧੀ ਆ। ਸੋ ਕਈ ਜਗ੍ਹਾ ਦੇ ਉੱਤੇ ਠੀਕ ਆ, ਪਰ ਇਹ ਆ ਵੀ ਬਾਕੀਆਂ ਦੇ ਮੁਤਾਬਕ ਵੀ ਜਿਹੜੀ ਆ ਉਹਨਾਂ ਨੂੰ ਵੀ ਉੱਥੇ ਦੇ ਹਿਸਾਬ ਦੇ ਨਾਲ ਜਿਹੜਾ ਜ਼ਰੂਰ ਚੱਲਣਾ ਚਾਹੀਦਾ ਹੈ ਤੇ ਜ਼ਰੂਰ ਸਾਥ ਦੇਣਾ ਚਾਹੀਦਾ। ਨਿਊਜ਼ ਪੜ੍ਹ ਰਿਹਾ ਸੀ ਵੀ ਕਿਸ ਤਰ੍ਹਾਂ ਓਕਲਾਹੋਮਾ ਦੇ ਜਿਹੜੇ ਕਈ ਟੀਚਰ ਆ ਉਹ ਕਹਿੰਦੇ ਵੀ ਅਸੀਂ ਜਿਹੜੀ ਸੈਕੰਡ ਜੌਬ ਕਰਦੇ ਹੈਗੇ ਆਪਣੀ ਜਿਹੜੀ ਫਾਈਨੈਂਸ਼ੀਅਲੀ ਸਪੋਰਟ ਕਰਨ ਦੇ ਲਈ। ਸੋ ਕਿੰਨਾ ਕੁ ਜਿਹੜਾ ਉਹ ਟਾਈਮ ਆ ਉਹ ਸਪੈਂਡ ਕਰਨਗੇ ਬੱਚਿਆਂ ਦੇ ਨਾਲ। ਜੀ ਬਿਲਕੁਲ। ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜਾ USA ਇਦਾਂ ਦਾ ਮੁਲਕ ਹੈ, ਇੱਥੇ ਜਿਹੜਾ ਇੰਡੀਆ ਵਾਂਗ ਨਹੀਂ ਹੈਗਾ, ਕਿਉਂਕਿ ਉੱਥੇ ਤਾਂ ਇਹ ਆ ਵੀ ਪਹਿਲਾਂ ਸਕੂਲੇ ਜਾਓ, ਉਹ ਤੋਂ ਬਾਅਦ ਫਿਰ ਤੁਹਾਡੀਆਂ ਟਿਊਸ਼ਨਾਂ ਬਾਹਰ ਜਾਂਦੇ ਹੈਗੇ ਤੁਸੀਂ ਪ੍ਰਾਈਵੇਟ ਟਿਊਟਰਿੰਗ ਦੇ ਲਈ। ਇੱਥੇ ਬਹੁਤ ਘੱਟ ਇਦਾਂ ਦਾ ਹੈਗਾ, ਜਦ ਕਿ ਪ੍ਰਾਈਵੇਟ ਸਕੂਲ ਕਾਫੀ ਜਿਹੜੇ ਬਹੁਤ ਗੁੱਡ ਹੈਗੇ ਤੇ ਹਰ ਕੋਈ ਬੰਦਾ ਜਿਹੜਾ ਆ ਉਹ ਆਪਣੇ ਬੱਚੇ ਨੂੰ ਜਿਹੜਾ ਪਬਲਿਕ ਸਕੂਲ 'ਚ ਪਾਉਣਾ ਚਾਹੁੰਦਾ ਹੈਗਾ। ਰੀਜ਼ਨ ਉਹੀ ਆ ਵੀ ਅਫੋਰਡ ਨਹੀਂ ਕਰ ਸਕਦੇ ਉਹ, ਜਿਹੜੀ ਬਾਹਰ ਜਿਹੜੇ ਪ੍ਰਾਈਵੇਟ ਸਕੂਲ ਮਹਿੰਗੇ ਨੇ, ਇਹ ਤੁਹਾਨੂੰ ਜਿਹੜੀ ਫ੍ਰੀ ਐਜੂਕੇਸ਼ਨ ਜਿਹੜੀ 12ਵੀਂ ਤੱਕ ਘੱਟੋ ਘੱਟ ਇੱਥੇ ਮਿਲਦੀ ਆ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਆਪਾਂ ਲੈ ਕੇ ਹਾਜ਼ਰ ਵਾਪਸ ਹੁੰਦੇ ਆ ਤੇ ਜਿਹੜੇ ਮਿਊਲਰ ਹੁਣਾਂ ਦੀ ਇਨਵੈਸਟੀਗੇਸ਼ਨ ਕੇਸ ਪਾਸੇ ਵੱਲ ਨੂੰ ਜਿਹੜੀ ਚੱਲ ਰਹੀ ਆ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਰਾਸ਼ਟਰਪਤੀ ਟਰੰਪ ਨੇ ਅੱਜ ਆਪਣੇ ਟਵੀਟ ਦੇ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਜਿਹੜਾ ਕਿਸ ਨਾਂ ਦੇ ਨਾਲ ਪੁਕਾਰਿਆ, ਇਹ ਜਿਹੜੀਆਂ ਤੁਹਾਨੂੰ ਜਿਹੜੀਆਂ ਖਬਰਾਂ ਦੱਸਾਂਗੇ। ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166 688 8888। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਾਰੇ ਪਿੰਡ 'ਚ ਤੇਰੀ ਬਹਾਦਰੀ ਦੀਆਂ ਗੱਲਾਂ ਹੋ ਰਹੀਆਂ ਨੇ, ਕਿਤੇ ਨਜ਼ਰ ਨਾ ਲੱਗ ਜੇ ਮੇਰੇ ਜੋਗਿੰਦਰ ਨੂੰ। ਦੁਸ਼ਮਣ ਸਾਡੀ ਦੋਸਤੀ ਦਾ ਨਜਾਇਜ਼ ਫਾਇਦਾ ਚੁੱਕ ਕੇ ਦਿਨ ਦਿਹਾੜੇ ਸਾਡੇ ਤੇ ਹਮਲੇ ਕਰ ਰਹੇ ਤੇ ਅਸੀਂ ਆਪਣੇ ਦੇਸ਼ 'ਚ ਬੈਠੇ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਲਾ ਰਹੇ। ਸੂਬੇਦਾਰ ਜੋਗਿੰਦਰ ਸਿੰਘ ਤੇ ਉਹਨਾਂ ਦੇ 21 ਮਹਾਯੋਧਿਆਂ ਦੀ ਸੱਚੀ ਕਹਾਣੀ। ਗਿੱਪੀ ਗਰੇਵਾਲ, ਕੁਲਵਿੰਦਰ ਵਿੱਲਾ, रोशन प्रिंस, घुघू गिल, राजवीर जवांदा, जॉर्डन संधू और करमजीत अनमोल लेके आ रहे ने सूबेदार जोगिंदर सिंह 6 अप्रैल ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਪੂਜਾ। ਨੱਚਦੇ ਨਚਾਉਂਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਮੈਂ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਆਓ ਹਰਜੋਤ ਸਿੰਘ ਜੀ, ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ, ਜਿਹੜੀ ਮਿਊਲਰ ਇਨਵੈਸਟੀਗੇਸ਼ਨ ਚੱਲ ਰਹੀ ਉਸ ਦੇ ਵਿੱਚ ਕੱਲ ਇੱਕ ਜਿਹੜੀ ਖਬਰ ਉਹ ਸਾਹਮਣੇ ਆਈ ਆ ਵੀ ਜਿਹੜੇ ਡਿਪਟੀ ਅਟਾਰਨੀ ਜਨਰਲ ਰੌਡ ਰੋਜ਼ਨਟਾਈਨ ਆ, ਉਹਨਾਂ ਨੇ ਹੀ ਜਿਹੜਾ ਸਪੈਸ਼ਲ ਕਾਉਂਸਲ ਨੂੰ ਨਿਯੁਕਤ ਕੀਤਾ ਸੀਗਾ ਰਾਬਰਟ ਮਿਊਲਰ ਨੂੰ ਇਹ ਸਾਰੀ ਜਾਂਚ ਕਰਨ ਦੇ ਲਈ। ਤੇ ਕਹਿੰਦੇ 2 ਅਗਸਤ 2017 ਦਾ ਇੱਕ ਕਲਾਸੀਫਾਈਡ ਮੈਮੋ ਜਿਹੜਾ ਪ੍ਰੈਸ ਦੇ ਹੱਥ ਦੇ ਵਿੱਚ ਲੱਗਾ ਆ, ਜਿਸ ਦੇ ਵਿੱਚ ਉਹਨਾਂ ਨੇ ਹਦਾਇਤ ਦਿੱਤੀ ਆ ਰਾਬਰਟ ਮਿਊਲਰ ਨੂੰ ਇਹ ਜਾਂਚ ਕਰਨ ਦੇ ਲਈ ਵੀ ਜਿਹੜਾ ਪੌਲ ਮੈਨਾਫੋਰਟ ਆ ਇਹ ਚੈੱਕ ਕੀਤਾ ਜਾਵੇ ਵੀ ਜਿਹੜਾ ਕੀ ਉਹਨਾਂ ਨੇ ਕੈਂਪੇਨ ਦੇ ਦੌਰਾਨ ਕਲੂਡ ਨਹੀਂ ਕੀਤਾ ਸੀਗਾ ਰਸ਼ੀਅਨ ਗਵਰਨਮੈਂਟ ਦੇ ਨਾਲ ਜਿਹੜੀਆਂ 2016 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ। ਯਾਦ ਹੋਊਗਾ ਸਾਰਿਆਂ ਨੂੰ ਵੀ ਥੋੜੇ ਦਿਨ ਪਹਿਲਾਂ ਹੀ ਜਿਹੜਾ ਇਹਨਾਂ ਨੂੰ ਇੰਡਾਈਟ ਵੀ ਜਿਹੜਾ ਕੀਤਾ ਗਿਆ ਸੀਗਾ ਝੂਠ ਬੋਲਣ ਦੇ ਲਈ ਜਿਹੜਾ ਰਾਬਰਟ ਮਿਊਲਰ ਦੇ ਸਾਹਮਣੇ ਇਸ ਜਾਂਚ ਦੇ ਵਿੱਚ। ਸੋ ਜੇ ਇਹ ਕੋਈ ਕਹਿ ਲਓ ਵੀ ਕਿਸ ਤਰੀਕੇ ਦੇ ਨਾਲ ਜੇ ਪਤਾ ਲੱਗਦਾ ਵੀ ਇਹਨਾਂ ਨੇ ਕਲੂਡ ਕੀਤਾ ਸੀ ਰਸ਼ੀਅਨ ਗਵਰਨਮੈਂਟ ਦੇ ਨਾਲ, ਤਾਂ ਉਸ ਦਾ ਜਿਹੜਾ ਕਹਿ ਸਕਦੇ ਆ ਵੀ ਦਾਗ ਜਿਹੜਾ ਰਾਸ਼ਟਰਪਤੀ ਟਰੰਪ ਦੇ ਉੱਤੇ ਵੀ ਜਿਹੜਾ ਲੱਗ ਸਕਦਾ ਆ। ਤੇ ਪਰ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਹ ਵੀ ਗੱਲ ਆ ਵੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਹੁਣ ਇਹ ਹਰ ਇੱਕ ਪਾਸਿਓਂ ਬਸ ਜਿਹੜੀ ਟਰਾਈ ਕਰ ਰਹੇ ਆ ਵੀ ਕਿਤੇ ਨਾ ਕਿਤੇ ਜਿਹੜਾ ਆ ਕੋਈ ਚੀਜ਼ ਲੱਭ ਜਾਵੇ। ਪਰ ਗੱਲ ਇਹ ਆ ਵੀ ਜੇ ਐਕਚੁਅਲ ਦੇ ਵਿੱਚ ਇਦਾਂ ਹੋਇਆ ਆ ਤੇ ਲੱਭਣਾ ਵੀ ਜਿਹੜਾ ਚਾਹੀਦਾ ਆ, ਜੇ ਨਹੀਂ ਹੋਇਆ ਤੇ ਓਵਰਆਲ ਮਿਲੀਅਨਸ ਆਫ ਡਾਲਰ ਜਿਹੜੇ ਟੈਕਸ ਪੇਅਰ ਦੇ ਆ ਉਹ ਖਰਾਬ ਹੋ ਰਹੇ ਨੇ। ਸੋ ਬਿਲਕੁਲ ਜਿਹੜਾ ਮਿਊਲਰ ਆ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਇੰਪਾਵਰਡ ਕੀਤਾ ਗਿਆ ਸੀ ਰੋਜ਼ਨਸਟਾਈਨ ਵੱਲੋਂ ਜਿਹੜਾ ਮੈਨਾਫੋਰਟ ਨੂੰ ਇਨਵੈਸਟੀਗੇਟ ਕਰਨ ਲਈ, ਕਿਉਂਕਿ ਜਿਹੜੀ ਮੈਨਾਫੋਰਟਸ ਨੂੰ ਜਿਹੜੀਆਂ ਬਹੁਤ ਸਾਰੀਆਂ ਪੇਮੈਂਟਸ ਯੂਕਰੇਨੀਅਨ ਪੋਲੀਟੀਸ਼ੀਅਨਾਂ ਵੱਲੋਂ ਮਿਲੀਆਂ ਸੀਗੀਆਂ ਜੋ ਕਿ ਟਰੰਪ ਦੇ ਐਡਵਾਈਜ਼ਰ ਰਹੇ ਹੈਗੇ ਆ, ਕਿਉਂਕਿ ਉਹ ਲੌਬਿੰਗ ਕੈਰੀਅਰ ਦੇ ਵਿੱਚ ਇਨਵੋਲਵ ਸੀਗੇ ਤੇ ਉਹਦੇ ਕਰਕੇ ਉਹਨਾਂ ਨੂੰ ਪਿੱਛੇ ਜਿਹੇ ਚਾਰਜ ਵੀ ਕੀਤਾ ਗਿਆ ਹੈਗਾ ਵੀ ਉਹਨਾਂ ਨੇ ਜਿਹੜੀ ਫੰਡਿੰਗ ਆ ਹੋਰ ਗਵਰਨਮੈਂਟ ਤੋਂ ਜਿਹੜੀ ਲਈ ਸੀਗੀ ਜੀ। ਤੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਕਿਹੜੇ ਚਾਰजेस ਲਾਏ ਗਏ ਆ ਜਿਹੜੇ ਕਥਿਤ ਤੌਰ ਦੇ ਉੱਤੇ ਕਹਿੰਦੇ ਵੀ ਕਲੂਜਨ ਹੋਈ ਆ ਰਸ਼ੀਅਨਸ ਦੇ ਨਾਲ, ਇਹ ਅਜੇ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਜਨਤਕ ਆ ਉਹ ਨਹੀਂ ਕੀਤੇ ਗਏ ਉਹਨਾਂ ਚਾਰजेस ਦੇ ਬਾਰੇ। ਸੋ ਦੇਖਦੇ ਆ ਇਹ ਕੀ ਹੋਊਗਾ। ਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ ਯਾਦ ਹੋਊਗਾ ਸਭ ਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਬਾਹਰਲੇ ਮੂਲ ਦਾ ਜਿਹੜਾ ਵਕੀਲ ਸੀ ਉਸ ਨੂੰ ਇੰਡਾਈਟ ਕੀਤਾ ਗਿਆ ਸੀ ਤੇ ਉਸ ਨੂੰ ਜਿਹੜੀ ਕਹਿੰਦੇ ਅੱਜ ਸਜ਼ਾ ਸੁਣਾ ਦਿੱਤੀ ਗਈ ਹੈ 30 ਦਿਨਾਂ ਦੀ ਸਜ਼ਾ
ਤੇ $20,000 ਦਾ ਜਿਹੜਾ ਜੁਰਮਾਨਾ ਆ ਉਸ ਨੂੰ ਇਹ ਸਾਰੇ ਕੰਮ ਕਰਨ ਦੇ ਵਿੱਚ ਠੋਕਿਆ ਗਿਆ ਆ। ਜੀ ਤੇ ਅਗਲੀ ਖਬਰ ਵੱਲ ਚਲੀਏ, ਜਿਹੜੀ ਇਮੀਗ੍ਰੇਸ਼ਨ ਰਿਲੇਟਡ ਜਿਹੜੇ ਕਾਫੀ ਜਿਹੜਾ ਸਟੈਂਡ ਆ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ ਕਾਫੀ ਸਖਤ ਹੁੰਦਾ ਜਾ ਰਿਹਾ ਹੈਗਾ। ਉਹਨਾਂ ਨੇ ਬਹੁਤ ਸਾਰੇ ਜਿਹੜੇ ਜੱਜ ਹੈਗੇ ਆ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸ ਹੋਲਡ ਕਰਦੇ ਆ, ਉਹਨਾਂ ਨੂੰ ਆਰਡਰਸ ਦਿੱਤੇ ਹੈਗੇ ਆ, ਉਹ ਵੀ ਆਪਾਂ ਡਿਸਕਸ ਕਰਦੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਜਿਹੜਾ ਜੇ ਅੱਗੇ ਜਿੱਦਾਂ ਜਿਹੜੇ ਬੱਚੇ ਆ, ਜਿਸ ਤਰ੍ਹਾਂ ਡਾਕਾ ਵਾਲੇ ਆਏ ਸੀ ਲੋਕ, ਬੱਚਿਆਂ ਨੂੰ ਪਹਿਲਾਂ ਇੱਧਰ ਧੱਕ ਦਿੰਦੇ ਸੀ ਬਾਰਡਰ ਤੋਂ, ਫਿਰ ਬਾਅਦ ਚ ਆ ਜਾਂਦੇ ਸੀ, ਉਹ ਕਹਿੰਦੇ ਵੀ ਜੇ ਉਹ ਫਿਰ ਬੱਚਿਆਂ ਨੂੰ ਮੋੜ ਨਹੀਂ ਸਕਦੇ ਸੀ, ਪਰ ਹੁਣ ਜਿਹੜਾ ਵੀ ਕੋਈ ਬੱਚਾ ਜੇ ਪੇਰੈਂਟਸ ਤੋਂ ਬਿਨਾਂ ਇੰਟਰ ਹੁੰਦਾ ਆ ਇਲੀਗਲੀ, ਤੇ ਉਹ ਬੱਚਿਆਂ ਨੂੰ ਵੀ ਜਿਹੜਾ ਵਾਪਸ ਕਰਨਗੇ। ਸੋ ਕਾਫੀ ਜਿਹੜੇ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਤੇ ਸਖਤ ਸਟੈਂਡ ਲੈ ਰਹੇ ਆ। ਤੇ ਉਹਨਾਂ ਨੇ ਪਿੱਛੇ ਜਿਹਾ ਸਪੈਂਡਿੰਗ ਬਿੱਲ ਦੇ ਵਿੱਚ ਵੀ ਕਿਹਾ ਸੀ ਵੀ ਮੈਨੂੰ ਪੈਸੇ ਦਿਓ, $1.3 ਟ੍ਰਿਲੀਅਨ ਦਾ ਜਿਹੜਾ ਸਪੈਂਡਿੰਗ ਬਿੱਲ ਸੀ ਉਹਦੇ ਵਿੱਚ ਵੀ ਮੰਗਿਆ ਸੀ ਵੀ ਸਾਨੂੰ ਇਮੀਗ੍ਰੇਸ਼ਨ ਦੇ ਲਈ ਕਾਫੀ ਵੱਡੀ ਗਿਣਤੀ 'ਚ ਪੈਸੇ ਦਿਓ। ਬਿਲਕੁਲ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਹਰਜੋਤ ਸਿੰਘ ਜੀ ਹਰ ਇੱਕ ਪਾਸੇ ਤੋਂ ਜਿਹੜੀਆਂ ਵੀ ਪਾਲਿਸੀ ਹੈਗੀਆਂ ਇਹ ਸਰਕਾਰ ਜਿਹੜੀ ਆ ਉਸ ਨੂੰ ਚੇਂਜ ਕਰ ਰਹੀ ਆ। ਇਸ ਦੇ ਵਿੱਚ ਹੁਣ ਜਿਹੜਾ ਜੱਜਾਂ ਦੇ ਉੱਤੇ ਜਿਹੜਾ ਪਹਿਲੋਂ ਵੀ ਇਹ ਬਿਆਨਬਾਜ਼ੀ ਜਿਹੜੀ ਕਰਦੇ ਰਹੇ ਨੇ ਵੀ ਇਹਨਾਂ ਨੂੰ ਤੇਜ਼ੀ ਦੇ ਨਾਲ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਆ। ਸੋ ਇਸ ਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਆਖਿਆ ਵੀ ਐਗਜ਼ੀਕਿਊਟਿਵ ਜਿਹੜਾ ਆਫਿਸ ਆ ਉਸ ਦੇ ਵਿੱਚ ਕਿਹਾ ਵੀ ਜਿਹੜੇ ਇਮੀਗ੍ਰੇਸ਼ਨ ਰਿਵਿਊ ਦੇ ਜਿਹੜੇ ਜੱਜ ਆ ਉਹਨਾਂ ਨੂੰ ਹੁਣ ਕਹਿੰਦੇ ਵੀ ਸੈਟਿਸਫੈਕਟਰੀ ਗ੍ਰੇਡ, ਬੇਸਿਕਲੀ ਗ੍ਰੇਡਿੰਗ ਕਰਨ ਜਾ ਰਹੇ ਆ ਜੱਜਾਂ ਦੀ, ਵੀ ਤੁਸੀਂ A ਗ੍ਰੇਡ ਲੈ ਰਹੇ ਹੋ, B ਗ੍ਰੇਡ ਲੈ ਰਹੇ ਹੋ ਕਿ C ਗ੍ਰੇਡ ਲੈ ਰਹੇ ਹੋ, ਪਾਸ ਹੋ ਰਹੇ ਹੋ ਕਿ ਫੇਲ ਹੋ ਰਹੇ ਹੋ। ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਜਿਹੜਾ ਘੱਟੋ ਘੱਟ ਹਰ ਇੱਕ ਜੱਜ ਨੂੰ 700 ਕੇਸਾਂ ਦਾ ਨਿਪਟਾਰਾ ਜਿਹੜਾ ਆ ਉਹ ਕਰਨਾ ਪਿਆ ਕਰੂਗਾ ਸਾਲ ਤੋਂ, ਤੇ ਇਹ ਜਿਹੜੇ ਸਟੈਂਡਰਡ ਆ 1 ਅਕਤੂਬਰ ਤੋਂ ਜਿਹੜੇ ਆ ਉਹ ਲਾਗੂ ਹੋਣ ਜਾ ਰਹੇ ਆ। ਸੋ ਇਹਦਾ ਮਤਲਬ ਇਹ ਆ ਵੀ ਜਿਹੜੇ ਜੱਜ ਹੁਣ ਧੜਾ ਧੜ ਜਿਹੜੇ ਉਹ ਕੇਸ ਸੁਣਨਗੇ ਤੇ ਉਹਨਾਂ ਕੇਸਾਂ ਦੇ ਜਿਹੜੇ ਨਤੀਜੇ ਵੀ ਉਹਨਾਂ ਨੂੰ ਜਲਦੀ ਜਿਹੜੇ ਦੇਣੇ ਪੈਣਗੇ, ਜਿਸ ਦੇ ਵਿੱਚ ਕਿਸੇ ਨੂੰ ਗ੍ਰਾਂਟ ਵੀ ਹੋਊਗਾ ਤੇ ਕਈਆਂ ਨੂੰ ਜਿਹੜਾ ਉਹ ਡਿਕਲਾਈਨ ਵੀ ਜਿਹੜਾ ਆ ਉਹਨਾਂ ਦੇ ਕੇਸ ਨੂੰ ਜਿਹੜਾ ਆ ਹੋਇਆ ਕਰਨਗੇ। ਪਰ ਤੇਜ਼ੀ ਜਿਹੜੀ ਉਹ ਵਧਾਉਣ ਜਾ ਰਹੇ ਆ। ਕਾਰਨ ਉਸ ਦੇ ਪਿੱਛੇ ਕਹਿ ਰਹੇ ਨੇ ਰਾਸ਼ਟਰਪਤੀ ਟਰੰਪ ਵੀ ਕਹਿੰਦੇ 6.5 ਲੱਖ ਕੇਸਾਂ ਦਾ ਜਿਹੜਾ ਬੈਕਲੌਗ ਇਸ ਟਾਈਮ ਬਣ ਚੁੱਕਾ ਆ। ਇਹ 4-5 ਸਾਲ ਦੀ ਡੇਟ ਪਈ ਉਹ ਲੋਕਾਂ ਦੀ ਪੋਲੀਟੀਕਲ ਅਸਾਈਲਮ ਕੇਸਾਂ ਦੀ। ਸੋ ਸਭ ਤੋਂ ਕਹਿੰਦੇ ਸਖਤ ਸਟੈਂਡ ਜਿਹੜਾ ਆ ਉਹ ਪੋਲੀਟੀਕਲ ਅਸਾਈਲਮ ਵਾਲੇ ਲੋਕਾਂ ਦੇ ਉੱਤੇ ਲੈਣ ਜਾ ਰਹੇ ਹੈਗੇ ਆ, ਕਿਉਂਕਿ ਕਹਿੰਦੇ ਭਈ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਬਹੁਤ ਜ਼ਿਆਦਾ USA 'ਚ ਹੋ ਰਹੀ ਆ। ਕੱਲਾ ਇਹ ਨਹੀਂ ਹੈਗਾ ਵੀ ਬਾਰਡਰ ਕ੍ਰਾਸ ਕਰਕੇ ਆ ਜਾਂਦੇ, ਕਿ ਲੀਗਲੀ ਵੀਜ਼ਾ ਲੈ ਕੇ ਆਉਂਦੇ ਆ ਫਿਰ ਉਹ ਵਾਪਸ ਨਹੀਂ ਜਾਂਦੇ। ਉਹ ਜਿਹੜੇ ਲੀਗਲੀ ਵੀਜ਼ਾ ਲੈ ਕੇ ਆ ਗਏ ਵਾਪਸ ਨਹੀਂ ਗਏ, ਉਹਨਾਂ ਦੀ ਗਿਣਤੀ ਜ਼ਿਆਦਾ ਆ ਜੋ ਕਿ ਬਾਰਡਰ ਕ੍ਰਾਸ ਕੀਤੇ ਉਹਨਾਂ ਨਾਲੋਂ। ਸੋ ਉਹ ਕਹਿੰਦੇ ਆ ਵੀ ਜਿਹੜੇ ਸਾਡੇ ਲਾਜ਼ ਹੈਗੇ ਆ ਇਮੀਗ੍ਰੇਸ਼ਨ ਦੇ ਬੜੇ ਲੀਨੀਅੰਟ ਜਿਹੇ ਹੈਗੇ ਆ, ਜਦ ਕਿ ਸਾਡੇ ਗੁਆਂਢੀ ਮੁਲਕ ਕੈਨੇਡਾ ਦੇ ਕਾਫੀ ਸਖਤ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹੁਣ ਇਹ ਟਾਈਟਨ ਕਰ ਦੇਣਾ ਇਹ ਜਿਹੜਾ ਪੋਲੀਟੀਕਲ ਅਸਾਈਲਮ ਵਾਲਾ ਜਿਹੜਾ ਚੱਕਰ ਹੈਗਾ ਆ। ਪਹਿਲੀ ਗੱਲ ਤਾਂ ਇਹ ਆ ਵੀ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਸੀ ਜਿਹੜਾ ਇੱਕ ਇੱਥੇ ਰੂਲ ਸੀਗਾ ਪ੍ਰੋਟੈਕਸ਼ਨ ਫॉर ਚਿਲਡਰਨ, ਜਿਹੜੇ ਇਲੀਗਲੀ ਇੱਥੇ ਆਉਂਦੇ ਹੈਗੇ ਆ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦੇਣ ਦੇ ਲਈ ਹੁਣ ਉਹ ਕਹਿੰਦੇ ਵੀ ਜੇ ਉਹ ਪੇਰੈਂਟਸ ਤੋਂ ਬਿਨਾਂ ਆਊਗੇ ਤੇ ਉਹ ਬੱਚਿਆਂ ਨੂੰ ਵਾਪਸ ਕੀਤਾ ਜਾਊਗਾ ਕੁਇਕਲੀ ਬਾਰਡਰ ਦੇ ਉੱਤੇ ਜਾਂ ਕੁਇਕਲੀ ਰਿਮੂਵ ਕੀਤਾ ਜਾਊਗਾ। ਤੇ ਦੂਸਰਾ ਇਹ ਆ ਵੀ ਜੇ ਫੈਮਿਲੀਜ਼ ਆਉਂਦੀਆਂ ਹੈਗੀਆਂ ਆ, ਜਿਸ ਤਰ੍ਹਾਂ ਪਹਿਲਾਂ ਬੌਂਡ ਦੇ ਕੇ ਬੰਦਾ ਛੁੱਟ ਜਾਂਦਾ ਆ, ਪੋਲੀਟੀਕਲ ਅਸਾਈਲਮ ਕਰ ਦਿੰਦਾ, ਤੇ ਉਹ ਟਰਾਈ ਇਹ ਕਰ ਰਹੇ ਆ ਵੀ ਜਦ ਤੱਕ ਜੱਜ ਡਿਸੀਜਨ ਨਾ ਦੇਵੇ ਉਹ ਬੰਦਾ ਜੇਲ੍ਹ ਦੇ ਵਿੱਚ ਬੈਠਾ ਰਹੇ। ਤੇ ਨਾਲੇ ਹਰਜੋਤ ਸਿੰਘ ਜੀ ਇਹ ਸੁਪਰੀਮ ਕੋਰਟ ਨੇ ਹਦਾਇਤਾਂ ਦੇ ਦਿੱਤੀਆਂ, ਉਹਨਾਂ ਨੇ ਇਹਨਾਂ ਜੱਜਾਂ ਦੇ ਜਾਂ ਉਹਨਾਂ ਜਿਹੜੇ ਅਨਡਾਕੂਮੈਂਟਡ ਬੰਦੇ ਆ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਸੁਣਵਾਈ ਕਰਦੇ ਹੋਏ ਫੈਸਲਾ ਸੁਣਾਇਆ ਸੀ ਵੀ ਅਣਮਿੱਥੇ ਸਮੇਂ ਦੇ ਲਈ ਜਿਹੜੇ ਇੱਥੇ ਦੇ ਅਧਿਕਾਰੀ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੱਖ ਸਕਦੇ ਆ, ਕਿਉਂਕਿ ਉਹ ਏਲੀਅਨ ਨੇ ਇੱਕ ਹਿਸਾਬ ਦੇ ਨਾਲ ਇਸ ਮੁਲਕ ਦੇ, ਤੇ ਉਹਨਾਂ ਦੇ ਕੋਈ ਹੱਕ ਨਹੀਂ ਆ, ਉਹਨਾਂ ਦੇ ਕੋਈ ਅਖਤਿਆਰ ਨਹੀਂ ਆ। ਸੋ ਆਪਣੀ ਮਰਜ਼ੀ ਜਿਹੜੀ ਆ ਉੱਥੇ ਉਹ ਕਰ ਸਕਦੇ ਨੇ। ਸੋ ਇਹ ਕਾਫੀ ਇੱਕ ਖਤਰੇ ਵਾਲੀ ਇੱਕ ਹਿਸਾਬ ਦੇ ਨਾਲ ਗੱਲ ਆ। ਵੈਸੇ ਹਰਜੋਤ ਸਿੰਘ ਜੀ ਜਸਟਿਸ ਡਿਪਾਰਟਮੈਂਟ ਦੇ ਆંકੜਿਆਂ ਦੇ ਮੁਤਾਬਕ ਐਵਰੇਜ ਜਿਹੜਾ ਇੱਕ ਜੱਜ ਆ 678 ਕੇਸ ਹਰ ਸਾਲ ਜਿਹੜੇ ਆ ਉਹ ਨਿਪਟਾਰੇ ਜਿਹੜੇ ਆ ਉਹ ਕਰ ਰਿਹਾ ਆ, ਤੇ ਉਸ ਨੂੰ ਵਧਾ ਕੇ ਜਿਹੜਾ ਕਹਿੰਦੇ ਘੱਟੋ ਘੱਟ 700 ਜਿਹੜਾ ਉਹ ਕਰਨ ਜਾ ਰਹੇ ਆ। ਤੇ ਕਹਿੰਦੇ ਕਿਸੇ ਵੀ ਜੱਜ ਦੀ ਜਿਹੜੀ ਕਹਿ ਲਓ ਵੀ ਪਰਫਾਰਮੈਂਸ 80% ਤੋਂ ਜੇ ਘੱਟ ਹੋਊਗੀ ਉਸ ਨੂੰ ਅਨਸੈਟਿਸਫੈਕਟਰੀ ਜਿਹੜਾ ਆ ਉਹ ਘੋਸ਼ਿਤ ਜਿਹੜਾ ਉਹ ਕੀਤਾ ਜਾਊਗਾ। ਇਹ ਸੋਮਵਾਰ ਨੂੰ ਜਿਹੜੇ ਆ ਉਹਨਾਂ ਨੇ ਇਹ ਆਖਿਆ ਆ। ਤੇ 700 ਕੇਸ ਕਹਿੰਦੇ ਇਹਦੇ ਵਿੱਚ ਵੀ ਨੀਡਸ ਇੰਪਰੂਵਮੈਂਟ, ਇਹ
ਇਹ ਜਿਹੜੇ ਆ ਹੋਊਗੀ। ਤੇ ਅਨਸੈਟਿਸਫੈਕਟਰੀ ਯਾਨੀ ਕਿ ਜੇ ਕੋਈ 560 ਜਾਂ ਉਸ ਤੋਂ ਘੱਟ ਕੇਸ 1 ਸਾਲ ਦੇ ਵਿੱਚ ਨਿਪਟਾਰਾ ਕਰ ਰਿਹਾ ਹੈ ਕੋਈ ਇਮੀਗ੍ਰੇਸ਼ਨ ਜੱਜ, ਤਾਂ ਹੋ ਸਕਦਾ ਹੈ ਵੀ ਉਹਨਾਂ ਨੂੰ ਆਪਣੀ ਜਿਹੜੇ ਕਹਿ ਲਓ ਵੀ ਅਹੁਦੇ ਤੋਂ ਉਤਰਨਾ ਵੀ ਪੈ ਸਕਦਾ ਆ। ਤੇ ਨਾਲ ਹੀ ਹਰਜੋਤ ਸਿੰਘ ਜੀ ਇਹਨਾਂ ਮੈਜਰ ਦੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਇਹ ਹੁਣ ਕਰਨ ਜਾ ਰਹੇ ਆ ਵੀ ਜਿਹੜੇ ਅਸਾਈਲਮ ਸੀਕਰ ਨੇ ਉਹਨਾਂ ਨੂੰ ਇੱਕੋ ਦਿਨ ਦੇ ਵਿੱਚ ਸੇਮ ਡੇ ਜਿਹੜੀ ਆ ਉਹ ਪਲੀ ਦੇ ਉੱਤੇ ਇੱਕ ਹਿਸਾਬ ਦੇ ਨਾਲ ਦੱਸਣਗੇ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਆ ਜਾਂ ਇਸ ਨੂੰ ਜਿਹੜਾ ਉਹ ਵਾਪਸ ਤੋਰਨਾ ਆ। ਸੋ ਕਾਫੀ ਜ਼ਿਆਦਾ ਸਖਤੀ ਤੇ ਬਹੁਤ ਤੇਜ਼ੀ ਜਿਹੜੀ ਆ ਹੋਰ ਵੀ ਬਹੁਤ ਸਾਰੀ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਰਹੀ ਆ ਉਹਦੇ ਉੱਤੇ ਵੀ ਉਹ ਕਾਫੀ ਟਾਈਟ ਕਰਨਾ ਚਾਹੁੰਦੇ। ਪਿੱਛੇ ਜੇ ਮੈਂ ਇੱਕ ਦਿਨ ਨਿਊਜ਼ ਪੜ੍ਹ ਰਿਹਾ ਸੀ, ਉਹ ਇਹ ਵੀ ਕਰ ਰਿਹਾ ਸੀ ਵੀ ਜੇ ਕਿਸੇ ਨੇ ਪਰਮਾਨੈਂਟ ਰੈਜ਼ੀਡੈਂਟ ਬਣਨਾ ਉਹਦੇ ਪਿਛਲੇ 5 ਸਾਲਾਂ ਦਾ ਜਿਹੜਾ ਸੋਸ਼ਲ ਮੀਡੀਆ ਦਾ ਡਾਟਾ ਆ ਉਹ ਚੈੱਕ ਕਰਾਂਗੇ। ਹੁਣ ਜਿੰਨੇ ਵੀ ਬਿਲਕੁਲ ਕੱਲਾ ਇਹੀ ਨਹੀਂ, ਜਿੰਨੇ ਵੀਜ਼ਾ ਵੀ ਲੈਣਾ ਆ ਕਹਿੰਦੇ ਵੀ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਹੈ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਸਨੈਪਚੈਟ, ਜਿਹੜਾ ਵੀ ਸੋਸ਼ਲ ਮੀਡੀਆ, YouTube ਤੁਸੀਂ ਵਰਤਦੇ ਹੋ, ਉਹਨਾਂ ਦੇ ਯੂਜ਼ਰ ਨੇਮ ਤੁਹਾਨੂੰ ਉਹਨਾਂ ਨੂੰ ਦੇਣੇ ਪੈਣਗੇ। ਉਹ ਚੈੱਕ ਕਰਨਗੇ ਤੁਸੀਂ ਉੱਥੇ ਕੀ ਕਰਦੇ ਰਹੇ ਹੋ, ਕਿਸੇ ਨੂੰ ਧਮਕੀਆਂ ਤਾਂ ਨਹੀਂ ਸੀ ਦੇਈ ਜਾਂਦੇ, ਕਿਸੇ ਨਾਲ ਲੜੀ ਤਾਂ ਨਹੀਂ ਸੀ ਜਾਂਦੇ, ਜਾਂ ਜੋ ਵੀ ਉਹਨਾਂ ਨੇ ਉਹਦੇ ਵਿੱਚ ਜਿਹੜਾ ਆ ਉਹ ਚੈੱਕ ਕਰਨਾ ਆ। ਸੋ ਉਹਦੇ ਮੁਤਾਬਕ ਫਿਰ ਉਹਨਾਂ ਨੇ ਜਿਹੜੇ ਹੁਣ ਫੈਸਲਾ ਜਿਹੜਾ ਨਾਲ ਦੇ ਨਾਲ ਲਿਆ ਕਰਨਾ। ਇੱਕ ਤਾਂ ਜਿਹੜਾ ਪੁਲਿਸ ਵਾਲੀ ਬੈਕਗਰਾਊਂਡ ਚੈੱਕ ਆ ਉਹ ਜਿਹੜੀ ਕਰਦੇ ਆਪਣੇ ਪੱਧਰ ਦੇ ਉੱਤੇ, ਹੁਣ ਉਸ ਦੇ ਵਿੱਚ ਇਹ ਵੀ ਚੀਜ਼ਾਂ ਨੂੰ ਉਹ ਐਡ ਕਰ ਰਹੇ ਨੇ। ਤੇ ਹਰਜੋਤ ਸਿੰਘ ਜੀ ਇੱਕ ਹਿਸਾਬ ਦੇ ਨਾਲ ਔਖੇ ਤੋਂ ਔਖਾ ਜਿਹੜਾ ਆ ਉਹ ਕਰ ਰਹੇ ਆ ਵੀ ਕਿੱਦਾਂ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਔਖਿਆਂ ਕੀਤਾ ਜਾਵੇ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੱਸ ਵੀ ਰਹੇ ਸੀ ਇੱਕ ਰਿਪੋਰਟ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਸਰਕਾਰ ਦਾ ਇਹ ਮਨ ਹੈਗਾ ਆ ਵੀ ਘੱਟ ਤੋਂ ਘੱਟ ਜਿਹੜੇ ਫੋਰਨਰਸ ਆ ਇਸ ਮੁਲਕ ਦੇ ਵਿੱਚ ਜਿਹੜੇ ਆਉਣ ਤੇ ਘੱਟ ਤੋਂ ਘੱਟ ਜਿਹੜੀ ਇਮੀਗ੍ਰੇਸ਼ਨ ਆ ਉਹ ਹੋਇਆ ਕਰੇ। ਬਿਲਕੁਲ। ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜਦੋਂ ਤੁਸੀਂ ਆਨੇ ਹੈਗੇ ਅਮਰੀਕਾ ਦੇ ਵਿੱਚ, ਉਹ ਤੁਹਾਡਾ ਆਈਫੋਨ ਬਹੁਤ ਵਾਰ ਸਕੈਨ ਕਰਦੇ ਹੈਗੇ। ਮੇਰੇ ਨਾਲ ਖੁਦ ਹੋਇਆ ਜਦੋਂ ਮੈਂ ਆਇਆ ਤੇ ਉਹਨਾਂ ਨੇ ਆਈਫੋਨ ਮੰਗਿਆ ਤੇ ਉਹ ਸਕੈਨ ਕਰਦੇ ਹੈਗੇ। ਸਕੈਨ ਕੀ ਕਰਦੇ ਆ, ਪਿੱਛੇ ਕਈ ਨਿਊਜ਼ ਆਈਆਂ ਵੀ ਕਿਸ ਤਰ੍ਹਾਂ ਜਿਹੜੇ ਹੋਰ ਮੁਲਕਾਂ ਦੇ ਲੋਕ ਜਦੋਂ ਆਉਂਦੇ ਤੁਹਾਡੇ ਫੋਨ ਦੇ ਵਿੱਚ ਡਾਟਾ ਹੁੰਦਾ। ਕਈ ਵਾਰੀ ਕੀ ਆ, ਕਈ ਸ਼ਰਾਰਤੀ ਆ, ਕੋਈ ਨਿਆਣਿਆਂ ਦੀਆਂ ਕੋਈ ਕਿਸੇ ਤਰ੍ਹਾਂ ਦੀਆਂ ਮੂਵੀਆਂ ਤੁਹਾਨੂੰ ਜਾਂ ਘੱਲ ਦਿੰਦੇ ਆ, ਕਲਿੱਪ ਭੇਜਦੇ ਰਹਿੰਦੇ ਆ। ਜਦੋਂ ਤੁਸੀਂ ਓਪਨ ਕਰ ਲਿਆ ਤੇ ਉਹ ਤੁਹਾਡੇ ਸੇਵ ਹੋ ਜਾਂਦਾ। ਸੋ ਇਦਾਂ ਦਾ ਵੀ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਚਾਈਲਡ ਪੋਰਨੋਗ੍ਰਾਫੀ ਕਰਕੇ ਉਹ ਬੰਦੇ ਨੂੰ ਉੱਥੋਂ ਹੀ ਵਾਪਸ ਕਰ ਦਿੱਤਾ ਸੀ। ਬਿਲਕੁਲ। ਸੋ ਇਹ WhatsApp ਨੂੰ ਦੁਨੀਆ ਵਰਤਦੀ ਆ, Facebook ਨੂੰ ਦੁਨੀਆ ਵਰਤਦੀ ਆ, ਪਰ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਬਚ ਕੇ ਰਹਿਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਸੋ ਇਹ ਬਹਾਨੇ ਇੱਕ ਹਿਸਾਬ ਦੇ ਨਾਲ ਹੁਣ ਲੱਭ ਰਹੇ ਆ ਵੀ ਛੋਟੀ ਤੋਂ ਛੋਟੀ ਚੀਜ਼ ਜਿਹੜੀ ਕੋਈ ਵੀ ਲੱਭੇ ਤੇ ਸਾਨੂੰ ਮੌਕਾ ਮਿਲੇ ਬੰਦੇ ਨੂੰ ਜਿਹੜਾ ਇੱਥੋਂ ਵਾਪਸ ਜਿਹੜਾ ਘੱਲਣ ਦਾ। ਬਾਕੀ ਜਿਹੜੀ ਹਰਜੋਤ ਸਿੰਘ ਜੀ ਨੈਸ਼ਨਲ ਇਮੀਗ੍ਰੇਸ਼ਨ ਜੱਜ ਦੀ ਜਿਹੜੀ ਐਸੋਸੀਏਸ਼ਨ ਆ ਉਹ ਇਸ ਟਾਈਮ ਕਹਿੰਦੇ ਬਾਰਗੇਨਿੰਗ ਕਰੂਗੀ, ਨੈਗੋਸੀਏਸ਼ਨ ਜਿਹੜੀ ਉਹਨਾਂ ਦੇ ਨਾਲ ਕਰੂਗੀ ਇਸ ਸਰਕਾਰ ਦੇ ਨਾਲ ਵੀ ਇੰਨਾ ਜਿਹੜਾ ਸਖਤੀ ਸਾਡੇ ਉੱਤੇ ਜਿਹੜੇ ਉਹ ਨਾ ਕਰੋ। ਵੀ ਕਹਿੰਦੇ ਮਲੂਮ ਜੀ ਜਿੰਦਾ ਅਸੀਂ ਤੇ ਅਸੀਂ ਇੰਨੇ ਕੇਸ ਜਿਹੜੇ ਆ ਉਹ ਕਿੱਦਾਂ ਕਰਾਂਗੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਵੀ ਇਹ 700, 678, 560 ਕਿੱਦਾਂ ਇਹ ਆંકੜਾ ਵੱਧਦਾ ਆ, ਇਹ ਆંકੜਾ ਘਟਦਾ ਆ। ਪਰ ਤੇਜ਼ੀ ਜਿਹੜੀ ਹੈ ਜ਼ਰੂਰ ਜਿਹੜੀ ਜੈਫ ਸੈਸ਼ਨ ਉਹਨਾਂ ਨੇ ਦਿਖਾਈ ਆ, ਕਿਉਂਕਿ ਇਹ ਸਾਰੇ ਇਮੀਗ੍ਰੇਸ਼ਨ ਦੇ ਜੱਜ ਉਹਨਾਂ ਦੇ ਅਧੀਨ ਹੀ ਜਿਹੜੇ ਆ ਉਹ ਆਉਂਦੇ ਨੇ ਜੀ। ਤੇ ਇਹਦੇ ਨਾਲ ਕੱਲਾ ਇਹ ਨਹੀਂ ਰਾਜਕਰਮਵੀਰ ਸਿੰਘ ਜੀ, ਹੋਰ ਵੀ ਜਿਹੜਾ ਅੱਗੇ ਜਾ ਕੇ ਜੇ ਦੇਖਿਆ ਜਾਵੇ ਉਹਨਾਂ ਨੇ ਜਿਹੜਾ ਵਾਈਟ ਹਾਊਸ ਆ, ਕਹਿੰਦੇ ਵਾਈਟ ਹਾਊਸ ਵਰਕ ਕਰ ਰਿਹਾ ਇੱਕ ਇਦਾਂ ਦਾ ਜਿਹੜਾ ਲੈਜਿਸਲੇਟਿਵ ਪੈਕੇਜ ਕ੍ਰੀਏਟ ਕਰਨ ਦੇ ਲਈ ਜਿਹਦੇ ਨਾਲ ਇਮੀਗ੍ਰੇਸ਼ਨ ਦੇ ਜਿਹੜੇ ਲੂਪ ਹੋਲ ਹੈਗੇ ਆ ਉਹ ਬੰਦ ਹੋ ਸਕਣ। ਉਹਦੇ ਵਿੱਚ ਕਹਿੰਦੇ ਪਈ ਇਹ ਦੇਖ ਰਹੇ ਹੈਗੇ ਆ ਵੀ ਬਹੁਤ ਸਾਰੇ ਜਿਹੜੇ ਇਨਸੈਂਟਿਵ ਹੈਗੇ ਆ ਕਈ ਇਲੀਗਲ ਮਾਈਗ੍ਰੇਸ਼ਨ ਦੇ ਲਈ ਉਸ ਲੂਪ ਹੋਲ ਨੂੰ ਬੰਦ ਕੀਤਾ ਜਾਊਗਾ। ਤੇ ਨਾਲ ਦੀ ਨਾਲ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਡਿਊਟੀਜ਼ ਆ ਉਹ ਕੁਛ ਕੁ ਈਜ਼ ਕੀਤੀਆਂ ਜਾਣਗੀਆਂ ਵੀ ਉਹ ਤਾਂ ਕਿ ਜਿਹੜੇ ਇਲੀਗਲ ਲੋਕ ਆ ਰਹੇ ਆ ਉਹਨਾਂ ਨੂੰ ਅਰੈਸਟ ਕਰ ਸਕਣ, ਫੜ ਸਕਣ। ਉਹਨਾਂ ਦੀਆਂ ਜਿਹੜੀਆਂ ਰਿਸਟ੍ਰਿਕਸ਼ਨ ਆਲਰੇਡੀ ਉਹਨਾਂ ਤੇ ਲੱਗੀਆਂ ਹੋਈਆਂ ਆ ਉਹਨਾਂ ਨੂੰ ਈਜ਼ ਕਰ ਸਕਣ। ਜੀ ਬਿਲਕੁਲ। ਵਾਈਟ ਹਾਊਸ ਜਿਹੜਾ ਜਲਦੀ ਕਹਿੰਦੇ ਕੋਈ ਨਵੀਂ ਜਿਹੜੀ ਇਮੀਗ੍ਰੇਸ਼ਨ ਦੀ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਪਾਲਿਸੀ ਜਿਹੜੀ ਉਹ ਜ਼ਰੂਰ ਲੈ ਕੇ ਆਊਗੀ। ਤੇ ਨਾਲ ਹੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਤਾਂ ਕਹਿੰਦੇ ਵੀ ਨਿਊਕਲੀਅਰ ਆਪਸ਼ਨ ਵੀ ਜਿਹੜੀ ਫਲੋਟ ਕੀਤੀ ਸੀ, ਮਿਚ ਮਕੌਨਲ ਨੂੰ ਆਖਿਆ ਵੀ ਨਿਊਕਲੀਅਰ ਆਪਸ਼ਨ ਜਿਹੜੀ ਵਰਤੋ। ਜਿੱਦਾਂ ਕੱਲ ਵੀ ਦੱਸ ਰਹੇ ਸੀ ਵੀ ਰਾਸ਼ਟਰਪਤੀ ਅਜੇ ਨਵੇਂ ਆਏ ਨੇ ਇਸ ਸਰਕਾਰ ਦੇ ਵਿੱਚ, ਉਹਨਾਂ ਨੂੰ ਇਹ ਸ਼ਾਇਦ ਅਜੇ ਚੰਗੀ ਤਰ੍ਹਾਂ ਪਤਾ ਨਹੀਂ ਆ ਵੀ ਕਾਂਗਰਸ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਕੰਮ ਕਰਦੀ ਆ। ਹਰ ਵਾਰੀ ਨਿਊਕਲੀਅਰ ਆਪਸ਼ਨ ਵਰਤਣਾ ਜਿਹੜਾ ਨਾਮੁਮਕਿਨ ਹੁੰਦਾ ਆ। ਤੇ ਸੋ ਦੇਖਦੇ ਆ ਕੀ ਹੋਊਗਾ। ਜਿਹੜੇ ਰਾਸ਼ਟਰਪਤੀ ਟਰੰਪ ਨੇ ਕਾਰਵਾਨ ਦੀ ਜਿਹੜੀ ਆ ਉਹ ਗੱਲ ਆਖੀ ਸੀ, ਜਿੱਦਾਂ ਕੱਲ ਵੀ ਦੱਸਿਆ ਸੀ, ਪਰ ਸ਼ਾਇਦ ਉਹ ਵੀ ਅਣਜਾਣ ਨੇ ਡਾਕਾ ਦੇ ਪ੍ਰੋਗਰਾਮ ਤੋਂ ਵੀ ਜਿਹੜਾ 2007 ਤੋਂ ਪਹਿਲਾਂ ਇੱਥੇ ਰਹਿ ਰਿਹਾ, ਸਿਰਫ ਉਹੀ ਡਾਕਾ ਦੇ ਅਧੀਨ ਆਉਂਦਾ ਆ।
ਕੋਈ ਨਵਾਂ ਜਿਹੜਾ ਬੰਦਾ ਉਹ ਉਹਦੇ ਅਧੀਨ ਨਹੀਂ ਆਉਂਦਾ। ਪਰ ਨਾਲ ਉਹਨਾਂ ਨੇ ਜ਼ਰੂਰ ਇਹ ਆਖਿਆ ਆ ਵੀ ਜਿਹੜੇ ਇਮੀਗ੍ਰੇਸ਼ਨ ਦੀਆਂ ਰਾਈਟ ਨਾਓ ਪਾਲਿਸੀਜ਼ ਜਿਹੜੀਆਂ ਹੈਗੀਆਂ, ਖਾਸ ਕਰਕੇ ਜਿਹੜੇ ਹੁਣ ਨਵੇਂ ਬੰਦੇ ਆ ਰਹੇ ਆ, ਪ੍ਰੋਸੀਜਰ ਇੰਨਾ ਕੁ ਜ਼ਿਆਦਾ ਰੈਡ ਟੇਪ ਇੱਕ ਹਿਸਾਬ ਦੇ ਨਾਲ ਕਹਿੰਦੇ ਜ਼ਿਆਦੀ ਆ ਵੀ ਅਸੀਂ ਉਹਨਾਂ ਨੂੰ ਵਾਪਸ ਉਸ ਮੁਲਕ ਜਿਹੜੇ ਘੱਲ ਨਹੀਂ ਸਕਦੇ ਉਸੇ ਵੇਲੇ। ਸੋ ਉਹ ਜਿਹੜੀਆਂ ਚੀਜ਼ਾਂ ਆ ਉਹਦੇ ਵਿੱਚ ਜਿਹੜੇ ਚੇਂਜ ਆ ਉਹ ਲਿਆਉਣ ਦੀ ਉਹ ਡਿਮਾਂਡ ਕਰ ਰਹੇ ਆ। ਤੇ ਵਾਈਟ ਹਾਊਸ ਜ਼ਰੂਰ ਕਹਿੰਦੇ ਜਲਦ ਹੀ ਕਿਤੇ ਨਾ ਕਿਤੇ ਇੱਦਾਂ ਦੀ ਜਿਹੜੀ ਨਵੀਂ ਪਾਲਿਸੀ ਆ ਉਹ ਕਾਂਗਰਸ ਵੱਲ ਨੂੰ ਜਿਹੜੀ ਉਹ ਭੇਜ ਸਕਦਾ ਹੈ, ਆਪਣੇ ਜਿਹੜੇ ਸਾਥੀਆਂ ਨੂੰ ਉੱਥੇ ਉਹਨਾਂ ਨੂੰ ਘੱਲਣਗੇ ਤਾਂ ਜੋ ਉਸ ਨੂੰ ਸਦਨ ਦੇ ਵਿੱਚ ਉੱਥੇ ਲੈ ਕੇ ਆਉਣ ਤੇ ਉਸ ਤੇ ਬਹਿਸ ਹੋ ਕੇ ਤੇ ਉਸ ਨੂੰ ਜਿਹੜਾ ਆ ਉਹ ਕਿਤੇ ਨਾ ਕਿਤੇ ਪਾਲਿਸੀ ਨੂੰ ਲਾਅ ਜਿਹੜਾ ਆ ਉਹ ਬਣਾਇਆ ਜਾ ਸਕੇ। ਜੇ ਨਹੀਂ ਹੋਊਗਾ ਤਾਂ ਫਿਰ ਐਗਜ਼ੀਕਿਊਟਿਵ ਆਰਡਰ ਤਾਂ ਉਹਨਾਂ ਦੇ ਹੱਥ ਦੇ ਵਿੱਚ ਹੈਗਾ ਆ ਜੇ ਉਸ ਦੇ ਅਧੀਨ ਇਹ ਆ ਸਕਦਾ ਹੋਇਆ ਤਾਂ। ਸੋ ਦੂਸਰੇ ਪਾਸੇ ਦੇਖਦੇ ਜਾਈਏ, ਕਹਿੰਦੇ ਵੀ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣਾ ਰਿਜ਼ਕੀ ਜਿਹੜਾ ਨਵਾਂ ਫਰੰਟ ਖੋਲ ਰਿਹਾ ਹੈਗਾ ਇਮੀਗ੍ਰੇਸ਼ਨ ਵਾਰਸ ਦੇ ਲਈ। ਉਹਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਇਹ ਦਿੱਤੀ ਹੈਗੀ ਆ CNN ਦੇ ਮੁਤਾਬਕ, ਜਿਹੜੀ ਔਰੇਂਜ ਕਾਉਂਟੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ ਦੀ ਸਾਈਡ ਲਈ ਹੈਗੀ ਆ। ਉਹਨਾਂ ਨੇ ਕੈਲੀਫੋਰਨੀਆ ਜਿਹੜੀ ਸਟੇਟ ਹੈਗੀ ਆ, ਸਟੇਟ ਗਵਰਨਮੈਂਟ, ਉਹਦੇ ਅਗੇਂਸਟ ਵੀ ਜਿਹੜੀ ਲਾ ਸੂਟ ਫਾਈਲ ਕੀਤਾ ਹੈਗਾ। ਉਹਨਾਂ ਦੇ ਨਾਲ ਉਹਨਾਂ ਨੇ ਲੜਾਈ ਲੜਨ ਦਾ ਜਿਹੜਾ ਆਲਰੇਡੀ ਸੋਚ ਲਿਆ ਪਈ ਜਿਹੜੀ ਕੈਲੀਫੋਰਨੀਆ ਕਿਸ ਤਰ੍ਹਾਂ ਜਿਹੜੀ ਸੈਂਕਚੁਰੀ ਸਟੇਟ ਬਣ ਸਕਦੀ ਹੈਗੀ ਆ। ਸੋ ਇਹਦੇ ਨਾਲ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੁਣ ਇਲੈਕਸ਼ਨ ਹੋਣੀ ਹੈਗੀ ਆ 2019 ਦੇ ਐਂਡ ਦੇ ਵਿੱਚ, ਖਾਸ ਕਰਕੇ ਕਾਂਗਰਸ ਤੇ ਸੈਨੇਟ ਦੇ ਵਿੱਚ, ਉਹਦੇ ਉੱਤੇ ਕਾਫੀ ਅਸਰ ਪੈ ਸਕਦਾ ਆ। ਸੁਣ ਇਹ ਦੇਖੋ ਵੀ ਅਸਰ ਜਿਹੜਾ ਉਹ ਕਿਸ ਪਾਸੇ ਪਊਗਾ, ਕਿਉਂਕਿ ਜੇ ਤਾਂ ਅਨਡਾਕੂਮੈਂਟਡ ਲੋਕਾਂ ਦੀ ਜਾਂ ਇਲੀਗਲ ਬੰਦਿਆਂ ਦੀ ਗੱਲ ਹੋ ਰਹੀ ਆ, ਉਹ ਤਾਂ ਵੋਟਰ ਨਹੀਂ ਹੈਗੇ, ਪਰ ਉਹਨਾਂ ਦੇ ਕਿੰਨੇ ਕੁ ਜਿਹੜੇ ਸਿੰਪੈਥਾਈਜ਼ਰ ਹੈਗੇ ਆ ਉਹ ਕਿਸ ਪਾਰਟੀ ਨੂੰ ਵੋਟ ਪਾਉਂਦੇ ਆ, ਜਾਂ ਇਸ ਜਿਹੜਾ ਇੰਨਾ ਸਖਤੀ ਦਾ ਜਿਹੜਾ ਫਾਇਦਾ ਆ ਉਹ ਰਿਪਬਲਿਕਨ ਪਾਰਟੀ ਨੂੰ ਹੋਊਗਾ। ਜੀ ਇਹ ਦੇਖਣ ਵਾਲੀ ਗੱਲ ਰਹੂਗੀ। ਬਾਕੀ ਰਾਸ਼ਟਰਪਤੀ ਟਰੰਪ ਦਾ ਤੇ ਕਹਿ ਲਓ ਵੀ ਫੈਡਰਲ ਸਰਕਾਰ ਦਾ ਤੇ ਜਿਹੜੇ ਕੈਲੀਫੋਰਨੀਆ ਦਾ ਉਸਦੇ ਸਿੰਘ ਤਾਂ ਜਿਹੜੇ ਫਸੇ ਰਹਿੰਦੇ ਆ। ਕਹਿੰਦੇ ਹੁਣ ਇੱਕ ਇਸ ਨਵੇਂ ਕਲੈਸ਼ ਦੇ ਵਿੱਚ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਹੁਣ ਸੂ ਕਰਨ ਜਾ ਰਿਹਾ ਕੈਲੀਫੋਰਨੀਆ ਨੂੰ ਲੈਂਡ ਯੂਜ਼ ਲਾਅ ਨੂੰ ਲੈ ਕੇ। ਸੋ ਹੁਣ ਇੱਕ ਨਵਾਂ ਜਿਹੜਾ ਤਰੀਕੇ ਦੇ ਨਾਲ ਇਹ ਹੋਇਆ ਹੈ, ਉਹ ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਵਾਲੇ ਆ ਉਹ ਇਲੀਗਲ ਤਰੀਕੇ ਦੇ ਨਾਲ ਜਿਹੜੀਆਂ ਫੈਡਰਲ ਗਵਰਨਮੈਂਟ ਆ ਉਹਨਾਂ ਨੂੰ ਜਿਹੜੀ ਇੱਥੇ ਜ਼ਮੀਨ ਖਰੀਦਣ ਤੇ ਵੇਚਣ ਦੇ ਵਿੱਚ ਅੜਿੱਕਾ ਡਾ ਰਹੇ ਆ। ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਸਟੇਟ ਆਫ ਕੈਲੀਫੋਰਨੀਆ ਨੂੰ ਹੁਣ ਸੂ ਕਰ ਦਿੱਤਾ ਆ। ਇਸ ਤੋਂ ਪਹਿਲਾਂ ਜਿਹੜਾ ਸੈਂਚੁਰੀ ਲਾਅ ਨੂੰ ਲੈ ਕੇ ਵੀ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਸੈਕਰਾਮੈਂਟੋ ਜਾ ਕੇ, ਰਾਜਧਾਨੀ ਜਾ ਕੇ ਜਿਹੜਾ ਆ ਉਹਨਾਂ ਨੇ ਸੂ ਕਰਨ ਦੀ ਜਿਹੜੀ ਆ ਉਹ ਬਿਆਨ ਉੱਥੇ ਦਿੱਤਾ ਸੀਗਾ। ਸੋ ਚੌਂਚ ਫੇਰਿਓਂ ਜਿਹੜੀ ਉਹ ਮਾਰ ਕਰਨ ਜਾ ਰਹੇ ਆ ਕੈਲੀਫੋਰਨੀਆ ਦੇ ਉੱਤੇ, ਹਰ ਇੱਕ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਕਿੱਦਾਂ ਜਿਹੜਾ ਕੈਲੀਫੋਰਨੀਆ ਨੂੰ ਕੜਿੱਕੀ ਦੇ ਵਿੱਚ ਜਿਹੜਾ ਆ ਉਹ ਫਸਾਇਆ ਜਾ ਸਕੇ। ਸੋ ਇਹਦੇ ਨਾਲ ਇਹ ਹਰਜੋਤ ਸਿੰਘ ਜੀ ਜ਼ਰੂਰ ਹੈਗਾ ਆ ਵੀ ਇਹ 2018 ਦੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਬਹੁਤ ਇੰਪੋਰਟੈਂਟ ਜਿਹੜੀਆਂ ਹੋਣਗੀਆਂ। 18 ਦੇ ਐਂਡ ਇਸੇ ਸਾਲ ਦੇ ਵਿੱਚ ਜਿਹੜੀਆਂ ਐਂਡ ਦੇ ਵਿੱਚ ਮਿਡ ਟਰਮ ਜਿਹੜੀਆਂ ਇਲੈਕਸ਼ਨ ਹੋਣੀਆਂ ਆ, ਕਿਉਂਕਿ ਇੱਥੇ ਗਵਰਨਰ ਦੀ ਇਲੈਕਸ਼ਨ ਵੀ ਹੋਣੀ ਹੈ, ਇੱਥੋਂ ਦੀ ਅਸੈਂਬਲੀਮੈਨ, ਸੈਨੇਟਰਸ, ਬਹੁਤ ਸਾਰੇ ਜਿਹੜੇ ਕਾਂਗਰਸ ਤੇ ਯੂਐਸ ਸੈਨੇਟਰ ਦੀਆਂ ਵੀ। ਸੋ ਕਿਤੇ ਨਾ ਕਿਤੇ ਹੋ ਸਕਦਾ ਵੀ ਫੈਡਰਲ ਸਰਕਾਰ ਇਹ ਇਸ ਤਰੀਕੇ ਦੇ ਨਾਲ ਕਰਕੇ ਜਿਹੜੀ ਟਰਾਈ ਕਰ ਰਹੀ ਹੋਵੇ ਵੀ ਲੋਕਾਂ ਨੂੰ ਆਪਣੇ ਵੱਲ ਕਿੱਦਾਂ ਆ ਜਾਂ ਆਪਣੀ ਪਾਰਟੀ ਦੇ ਬੰਦਿਆਂ ਨੂੰ ਕਿੱਦਾਂ ਜਿਹੜਾ ਜਿਤਾਇਆ ਜਾ ਸਕੇ, ਲੋਕਾਂ ਦੇ ਵਿੱਚ ਇਹ ਲਿਆ ਕੇ ਵੀ ਜੇ ਸਾਡੀ ਪਾਰਟੀ ਦੇ ਬੰਦੇ ਇੱਥੇ ਹੋਣਗੇ ਤਾਂ ਫੈਡਰਲ ਸਰਕਾਰ ਦੇ ਨਾਲ ਵਧੀਆ ਤਾਲਮੇਲ ਬਣਾ ਕੇ ਜਿਹੜਾ ਉਹ ਚੱਲ ਸਕਣਗੇ। ਜਿੱਦਾਂ ਆਪਾਂ ਦੇਖਦੇ ਹੀ ਆ ਵੀ ਭਾਰਤ ਵਿੱਚ ਵੀ ਜਿਹੇ ਦੇਖਿਆ ਜਾਂਦਾ ਵੀ ਕਹਿੰਦੇ ਸਟੇਟ ਦੀ ਤੇ ਕੇਂਦਰ ਦੀ ਸਰਕਾਰ ਜੇ ਇੱਕੋ ਜਿਹੀ ਹੋਵੇ ਤਾਂ ਫਿਰ ਜਿਹੜੇ ਚੰਗੇ ਹਾਲਾਤ ਜਿਹੜੇ ਰਹਿੰਦੇ ਆ, ਸ਼ਾਇਦ ਉਦਾਂ ਦਾ ਜਿਹੜਾ ਇੱਕ ਤਰੀਕਾ ਆ ਉਹ ਵੀ ਵਰਤਿਆ ਜਾ ਰਿਹਾ ਆ। ਜੀ ਤੇ ਇੱਕ ਹੋਰ ਅੱਜ ਜਿਹੜੀ ਲੇਟੈਸਟ ਖਬਰ ਆ ਰਹੀ ਆ, ਉਹ ਇੱਕ ਡੱਚ ਲਾਇਰ ਜਿਹੜਾ ਕਿ ਟਰੰਪ ਦੇ ਡਿਪਟੀ ਕੈਂਪੇਨ ਚੇਅਰਮੈਨ ਸੀ ਰਿਕ ਗੇਟਸ, ਉਹਨਾਂ ਦੇ ਲਾਗੇ ਸੀ, ਉਹਨਾਂ ਨੂੰ ਜਿਹੜੀ ਆ ਹੁਣ ਸਜ਼ਾ ਦਿੱਤੀ ਗਈ ਹੈਗੀ 30 ਦਿਨਾਂ ਦੀ ਜੇਲ੍ਹ ਦੇ ਵਿੱਚ ਤੇ $20,000 ਦਾ ਫਾਈਨ ਦਿੱਤਾ ਗਿਆ ਹੈ, ਕਿਉਂਕਿ ਉਹਨਾਂ ਨੇ ਜਿਹੜਾ ਮਿਊਲਰ ਇਨਵੈਸਟੀਗੇਸ਼ਨ ਆ ਉਹਨਾਂ ਦੇ ਕੋਲ ਝੂਠ ਬੋਲਿਆ ਸੀ। ਸੋ ਇਹ ਜਿਹੜੇ ਡੱਚ ਲਾਇਰ ਹੈਗੇ ਆ ਐਲੈਕਸ ਵੈਂਡਰ ਜ਼ਵਾਨ ਫਸਟ ਜਿਹੜੇ ਪਰਸਨ ਹੋਏ ਹੈਗੇ ਆ ਜਿਨ੍ਹਾਂ ਨੂੰ ਸੈਂਟੈਂਸ ਕੀਤਾ ਗਿਆ ਆ ਮਿਊਲਰ ਇਨਵੈਸਟੀਗੇਸ਼ਨ ਦੇ ਵਿੱਚ ਰਸ਼ੀਅਨ ਇੰਟਰਫੀਰੈਂਸ ਦੇ ਬਾਬਤ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਜਿਹੜੀ ਕਰਦੇ ਆ
ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਰੌਲਾ ਆ ਜਿਹੜੀ ਕਾਫੀ ਨੂੰ ਲੈ ਕੇ ਜਿਹੜਾ ਕਾਫੀ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਰੌਲਾ ਖਾਸਾ ਪਿਆ ਹੋਇਆ ਆ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਅਦਾਲਤ ਨੇ ਜਿਹੜਾ ਇੱਕ ਫੈਸਲਾ ਸੁਣਾਇਆ ਸੀ। ਉਹਨਾਂ ਨੇ ਕਿਹਾ ਸੀਗਾ ਵੀ ਜਿੰਨੇ ਵੀ ਕਾਫੀ ਵੇਚਣ ਵਾਲੇ ਆ ਉਹਨਾਂ ਨੂੰ ਹੁਣ ਇੱਕ ਸਾਈਨ ਲਾਉਣਾ ਪਊਗਾ, ਜਾਂ ਤਾਂ ਹਰ ਇੱਕ ਆਪਣੇ ਕੱਪ ਦੇ ਉੱਤੇ ਜਿਹੜਾ ਕਾਫੀ ਵੇਚ ਰਹੇ ਆ ਤੇ ਜਾਂ ਆਪਣੇ ਪ੍ਰੈਮਿਸਿਸ ਦੇ ਵਿੱਚ ਵੀ ਕਾਫੀ ਪੀਣ ਦੇ ਨਾਲ ਤੁਹਾਨੂੰ ਕੈਂਸਰ ਹੋ ਸਕਦਾ ਆ। ਕਿਸੇ ਨੇ ਇਹਨਾਂ ਕਾਫੀ ਜਿਹੜੇ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਇੱਕ ਕੇਸ ਇਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਅਦਾਲਤ ਨੇ ਫੈਸਲਾ ਸੁਣਾਇਆ ਸੀ। ਸੋ ਹੁਣ ਕਹਿੰਦੇ ਵੀ ਜਿੰਨੀਆਂ ਸਟਾਰਬਕਸ ਆ ਜਾਂ ਪੀਟਸ ਕਾਫੀ ਆ, ਹੋਰ ਜਿੰਨੀਆਂ ਵੀ ਮਸ਼ਹੂਰ ਵੱਡੀਆਂ ਕਾਫੀ ਵਾਲੀਆਂ ਸ਼ਾਪਸ ਆ, ਉਹਨਾਂ ਕੋਲ 10 ਅਪ੍ਰੈਲ ਤੱਕ ਦਾ ਸਮਾਂ ਹੈਗਾ ਆ ਇਸ ਕੇਸ ਦੇ ਖਿਲਾਫ ਜਿਹੜਾ ਅਗਲੇ ਜਿਹੜੀ ਉਚਲੀ ਅਦਾਲਤ ਦੇ ਵਿੱਚ ਜਿਹੜਾ ਜਾਣ ਦੇ ਲਈ, ਤਾਂ ਜੋ ਇਸ ਚੀਜ਼ ਨੂੰ ਜਿਹੜਾ ਉਹ ਰੋਕਿਆ ਜਾ ਸਕੇ। ਸੋ ਇੱਕ ਚੀਜ਼ ਜਿਹੜੀ ਅੱਜ ਮੈਂ ਸਵੇਰੇ ਪੜ੍ਹ ਰਿਹਾ ਸੀ ਇਸ ਦੇ ਬਾਬਤ, ਉਹ ਕਹਿੰਦੇ ਵੀ ਇਹ ਬੰਦਿਆਂ ਦੇ ਉੱਤੇ ਕਨਫਰਮ ਨਹੀਂ ਕੀਤਾ ਗਿਆ ਵੀ ਟੈਸਟ ਕਰਕੇ ਵੀ ਬੰਦੇ ਨੂੰ ਵਾਕਿਆ ਕਾਫੀ ਪੀਣ ਦੇ ਨਾਲ ਕੈਂਸਰ ਹੋਇਆ ਆ ਕਿ ਨਹੀਂ ਹੋਇਆ ਆ। ਕਾਰਨ ਇਹ ਆ ਵੀ ਤੁਸੀਂ ਬੰਦੇ ਨੂੰ ਕਾਫੀ ਪਿਆ ਕੇ ਕੈਂਸਰ ਕਰ ਨਹੀਂ ਸਕਦੇ, ਤੇ ਜੇ ਉਹਨੂੰ ਬਾਈ ਚਾਂਸ ਇਦਾਂ ਜੇ ਹੋ ਜਾਂਦਾ ਹੈ ਤਾਂ ਤੁਸੀਂ ਉਹਦੇ ਬਾਅਦ ਦੇ ਵਿੱਚ ਦੇਖ ਰੇਖ ਜਿਹੜੀ ਉਹ ਕਿੱਦਾਂ ਉਸ ਚੀਜ਼ ਦੀ ਜਿਹੜੀ ਕੀਤੀ ਜਾਊਗੀ। ਸੋ ਰਿਸਰਚ ਜਿਹੜੀ ਆ ਜਾਨਵਰਾਂ ਦੇ ਉੱਤੇ ਹੀ ਜਿਹੜੀ ਆ ਉਹ ਕਰਦੇ ਨੇ, ਕਹਿੰਦੇ ਵੀ ਕੰਟਰੋਲਡ ਇਨਵਾਇਰਨਮੈਂਟ ਹੁੰਦਾ ਆ। ਸੋ ਦੇਖਦੇ ਆ ਇਹ ਕੀ ਹੁੰਦਾ। ਜੱਜ ਨੇ ਤਾਂ ਉੱਦਾਂ ਫੈਸਲਾ ਸੁਣਾਇਆ ਆ ਵੀ ਕਾਫੀ ਵਾਲਿਆਂ ਨੂੰ ਕੈਂਸਰ ਵਾਰਨਿੰਗ, ਖਾਸ ਕਰਕੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਆ, ਉਹਨਾਂ ਨੂੰ ਜਿਹੜੀ ਆ ਉਹ ਲਾਉਣੀ ਪੈ ਸਕਦੀ ਆ ਜੇ ਉਚਲੀ ਅਦਾਲਤ ਜਾਂ ਉਹਨਾਂ ਤੋਂ ਉਤਲੀ ਅਦਾਲਤ ਆ ਉਹਨਾਂ ਨੇ ਇਸ ਦੇ ਖਿਲਾਫ ਜਿਹੜਾ ਕਹਿ ਲਓ ਵੀ ਫੈਸਲਾ ਨਾ ਸੁਣਾਇਆ। ਸੋ ਇਹ ਵੀ ਜਿਹੜੀ ਆ ਉਹ ਦੇਖਣ ਵਾਲੀ ਗੱਲ ਰਹੇਗੀ ਵੀ ਸਟਾਰਬਕਸ ਵਰਗੀਆਂ ਤੇ ਹੋਰ ਵੱਡੀਆਂ ਜਿਹੜੀਆਂ ਕਾਫੀ ਕੰਪਨੀਆਂ ਆ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਣਗੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਆਈਏ। ਇੱਕ ਵਾਸ਼ਿੰਗਟਨ ਪੋਸਟ ਦੀ ਖਬਰ ਦੇ ਮੁਤਾਬਕ ਕਹਿੰਦੇ ਪਏ USA ਦੇ ਵਿੱਚ ਜਿਹੜੇ ਕਾਲਜ ਕੈਂਪਸਸ ਆ ਉਹਨਾਂ 'ਚ 36% ਸਟੂਡੈਂਟ ਜਿਹੜੇ ਆ ਕਹਿੰਦੇ ਵੀ ਉਹਨਾਂ ਦੇ ਕੋਲ ਖਾਣ ਦੇ ਲਈ ਇਨਫ ਨਹੀਂ ਹੁੰਦਾ। ਇਹ ਬੜੀ ਸਰਪ੍ਰਾਈਜ਼ਿੰਗ ਨਿਊਜ਼ ਹੈਗੀ ਆ। ਸਰੋਤਿਆਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ US ਦੇ ਵਿੱਚ, ਉੱਥੇ ਜਿਹੜੇ ਖਾਸ ਕਰਕੇ ਜਿਹੜੇ ਹੋਰ ਮੁਲਕਾਂ ਤੋਂ ਸਟੂਡੈਂਟਸ ਆਉਂਦੇ ਆ ਉਹਨਾਂ ਦੀਆਂ ਫੀਸਾਂ ਕਿੰਨੀਆਂ ਹਾਈ ਹੈਗੀਆਂ ਆ। ਅਫੋਰਡ ਕਰਨੀਆਂ ਬਹੁਤ ਹੀ ਔਖਾ ਹੈਗਾ ਆ। ਜਿਹੜੇ USA ਦੇ ਵਿੱਚ ਰਹਿੰਦੇ ਆ ਉਹ ਤਾਂ ਚਲੋ ਅਫੋਰਡ ਕਰ ਲੈਂਦੇ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਅਫੋਰਡ ਕਰਨਾ ਬਹੁਤ ਹਾਰਡ ਹੈਗਾ। ਤੇ USA ਇੱਕ ਇੱਦਾਂ ਦਾ ਮੁਲਕ ਆ ਜਿੱਥੇ ਸਟੂਡੈਂਟਸ ਨੂੰ ਵਰਕ ਕਰਨ ਦੇ ਲਈ ਆਥੋਰਾਈਜੇਸ਼ਨ ਜਿਹੜੀ ਆ ਸਹਿਜੇ ਕੀਤੇ ਨਹੀਂ ਮਿਲਦੀ ਹੈਗੀ। ਬਹੁਤ ਘੱਟ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ ਹੈ ਜਦੋਂ ਉਹ ਇੱਥੇ ਪੜ੍ਹਨ ਆਉਂਦੇ ਆ, ਤੇ ਉਹ ਵੀ ਉਹਨਾਂ ਨੂੰ ਯੂਨੀਵਰਸਿਟੀ ਜਾਂ ਕਾਲਜ ਦੇ ਕੈਂਪਸ ਦੇ ਵਿੱਚ ਹੀ ਉਹ ਕੰਮ ਕਰ ਸਕਦੇ ਆ ਤੇ ਬਾਹਰ ਨਹੀਂ ਕਰ ਸਕਦੇ। ਜਦੋਂ ਕਿ ਜਿਹੜਾ ਸਾਡਾ ਗੁਆਂਢੀ ਮੁਲਕ ਹੈਗਾ ਕੈਨੇਡਾ, ਉਹਦੇ ਵਿੱਚ ਜਿਹੜੇ ਸਟੂਡੈਂਟਸ ਆਉਂਦੇ ਆ ਉਹਨਾਂ ਨੂੰ 20 ਘੰਟੇ ਦਾ ਜਿਹੜਾ ਕੰਮ ਕਰਨ ਦੇ ਲਈ ਵਰਕ ਪਰਮਿਟ ਦਿੱਤਾ ਜਾਂਦਾ ਹੈਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿੱਦਾਂ ਮੈਂ ਦੱਸ ਰਿਹਾ ਸੀ ਵੀ ਰਾਸ਼ਟਰਪਤੀ ਟਰੰਪ ਨੇ ਅੱਜ ਟਵੀਟ ਕਰਦੇ ਹੋਏ ਆਖਿਆ ਵੀ ਜਿਹੜਾ ਰੈਸਮੂਸਨ ਜਿਹੜੇ ਪੋਲਸ ਆ, ਕਹਿੰਦੇ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਓਨੈਸਟ ਪੋਲਿੰਗ ਦੇ ਲਈ, ਤੇ ਮੈਂ ਹੁਣੇ ਕਹਿੰਦੇ ਵੀ 50% ਦੇ ਉੱਤੇ ਅਪਰੂਵਲ ਰੇਟਿੰਗ ਦੇ ਵਿੱਚ ਆਇਆ। ਤੇ ਕਹਿੰਦਾ ਜਿਹੜਾ ਚੀਟਿੰਗ ਓਬਾਮਾ ਸੀਗਾ, ਦੇਖੋ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਨੂੰ ਇਸ ਤਰੀਕੇ ਦੇ ਨਾਲ ਉਹ ਬੁਲਾ ਰਹੇ ਨੇ, ਕਹਿੰਦੇ ਵੀ ਜਿਹੜੇ ਚੀਟਿੰਗ ਓਬਾਮਾ ਐਟ ਦ ਸੇਮ ਟਾਈਮ ਉਹਨਾਂ ਦਾ ਜਿਹੜਾ ਅਪਰੂਵਲ ਰੇਟਿੰਗ ਜਿਹੜਾ ਮੇਰੇ ਨਾਲੋਂ ਜਿਹੜਾ ਉਹ ਘੱਟ ਸੀਗਾ। ਹੁਣੇ ਹੀ ਥੋੜੇ ਚਿਰ ਪਹਿਲਾਂ ਹੀ ਜਿਹੜਾ ਇਹ ਰੈਸਮੂਸਨ ਜਿਹੜੇ ਰਿਪੋਰਟਸ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਮੌਜੂਦਾ ਆંકੜਿਆਂ ਦੇ ਮੁਤਾਬਕ 49% ਕਹਿੰਦੇ ਜਿਹੜੇ ਲਾਈਕਲੀ US ਵੋਟਰਸ ਆ ਉਹ ਅਪਰੂਵ ਕਰਦੇ ਨੇ ਰਾਸ਼ਟਰਪਤੀ ਟਰੰਪ ਨੂੰ, ਤੇ 50% ਜਿਹੜੇ ਆ ਡਿਸਅਪਰੂਵ ਜਿਹੜੇ ਉਹ ਕਰ ਰਹੇ ਨੇ, ਜੋ ਕਿ ਆંકੜਾ ਜਿਹੜੇ ਐਸੇ ਮੌਕੇ ਦੇ ਉੱਤੇ ਓਬਾਮਾ ਦੇ ਜਿਹੜੇ ਕਾਰਜਕਾਲ ਦੇ ਦੌਰਾਨ ਉਹਨਾਂ ਦਾ 46% ਜਿਹੜਾ ਸੀਗਾ। ਕਿਤੇ ਇੱਕ ਪਹਿਲੋਂ ਇਹਨਾਂ ਤੋਂ ਥੱਲੇ ਵੀ ਰਹੇ ਆ, ਉਦੋਂ ਉਹਨਾਂ ਨੇ ਟਵੀਟ ਜਿਹੜਾ ਨਹੀਂ ਸੀ ਕੀਤਾ। ਹੁਣ ਇਹ ਨਹੀਂ ਪਤਾ ਇਹਨਾਂ ਨੂੰ ਚੀਟਿੰਗ ਓਬਾਮਾ ਜਿਹੜਾ ਆ ਉਹ ਇਹਨਾਂ ਨੇ ਕਿਉਂ ਜਿਹੜਾ ਨਵਾਂ ਨਾਂ ਉਹ ਦੇ ਰਹੇ ਨੇ। ਇਹ ਜਿਹੜੀ ਗੱਲ ਤੋਂ ਅਜੇ ਸਾਰਿਆਂ ਦੀ ਸਮਝ ਪਰੇ ਜੀ। ਅਗਲੀ ਖਬਰ ਵੱਲ ਜਾਈਏ। ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਸੈਂਟਰਲ ਸਨਮਾਈਕੀਨ ਵੈਲੀ ਦੇ ਫਾਰਮਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਪੰਜਾਬੀ ਫਾਰਮਰ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ, ਉਹ ਕਾਫੀ ਜਿਹੜੇ ਹੁਣ ਔਖੇ ਹੋਏ ਪਏ ਹੈਗੇ ਆ। ਖਾਸ ਕਰਕੇ ਜਿਹੜੇ ਚਾਈਨਾ ਤੇ USA ਦਾ ਜਿਹੜਾ ਟੈਰਿਫ ਵਾਰ ਹੈਗਾ ਉਹ ਚੱਲ ਰਿਹਾ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ। ਤੇ ਕਹਿੰਦੇ ਪਈ ਜਿਹੜੇ ਫ੍ਰਿਜ਼ਨੋ ਕਾਉਂਟੀ ਦੇ ਜਿਹੜੇ ਸਭ ਤੋਂ ਵੱਡੇ ਬਿਗੇਸਟ ਵੈਲਿਊ ਕ੍ਰੌਪਸ ਵਾਲੇ ਹੈਗੇ ਆ, ਖਾਸ ਕਰਕੇ ਜਿਨ੍ਹਾਂ ਦੇ ਕੋਲ ਆਲਮੰਡਸ, ਗ੍ਰੇਪਸ,
ਪਿਸਟੈਚੀਓਸ, ਸਿਟਰਸ, ਇਹ ਜਿਹੜੀਆਂ ਕਮੋਡਿਟੀਜ਼ ਹੈਗੀਆਂ ਚਾਈਨਾ ਨੂੰ ਜਾਂਦੀਆਂ ਹੈਗੀਆਂ, ਇਹਨਾਂ ਸਾਰਿਆਂ ਦੇ ਉੱਤੇ ਚਾਈਨਾ ਵਾਲਿਆਂ ਨੇ ਟੈਰਿਫਸ ਲਾ ਦਿੱਤਾ ਹੈਗਾ ਆ। ਕਈਆਂ ਦੇ ਉੱਤੇ ਤਾਂ 15% ਜਿਹੜਾ ਲਾ ਦਿੱਤਾ ਗਿਆ ਹੈਗਾ ਆ। ਸੋ ਇਹਦੇ ਨਾਲ ਕੀ ਹੋਣਾ ਹੈਗਾ ਆ, ਉਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਨ ਆ ਬਹੁਤ ਜ਼ਿਆਦਾ ਘੱਟ ਜਾਣਾ ਆ। ਤੇ ਫਾਰਮਰ ਤਾਂ ਜਿਹੜੇ ਸਨਮਈਕੀਨ ਵੈਲੀ ਦੇ ਵਿੱਚ ਜਿਹੜੇ ਹੈਗੇ ਆ ਆਲਰੇਡੀ ਉਹ ਬਹੁਤ ਜਿਹੜੇ ਔਖੇ ਹੋਏ ਪਏ ਆ, ਕਿਉਂਕਿ ਜਿਹੜੀ ਲੇਬਰ ਆ ਉੱਥੇ ਮਿਲ ਨਹੀਂ ਰਹੀ ਹੈਗੀ। ਜਿਹੜਾ ਬਾਰਡਰ ਟਾਈਟ ਹੈਗਾ ਆ, ਜਿਹੜੀ ਅਨਡਾਕੂਮੈਂਟਡ ਬੰਦੇ ਬਹੁਤ ਘੱਟ ਹੈਗੇ ਆ, ਤੇ ਜਿਹੜੇ ਇੱਥੇ ਦੇ ਪੱਕੇ ਲੋਕ ਹੈਗੇ ਆ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈਗਾ ਆ ਜਾਂ ਇੱਥੇ ਦੇ ਬੋਰਨ ਹੈਗੇ ਆ, ਉਹ ਖੇਤਾਂ ਦੇ ਵਿੱਚ ਕੰਮ ਕਰਨਾ ਨਹੀਂ ਚਾਹੁੰਦੇ ਹੈਗੇ। ਸੋ ਇਸ ਕਰਕੇ ਜਿਹੜੇ ਫਾਰਮਰਸ ਆ ਉਹ ਕਾਫੀ ਵਰੀ ਹੋਏ ਪਏ ਹੈਗੇ ਆ ਵੀ ਅਸੀਂ ਜਿਹੜਾ ਸਾਨੂੰ ਇਹ ਬਹੁਤ ਜ਼ਿਆਦਾ ਜਿਹੜਾ ਅਫੈਕਟ ਕਰੂਗਾ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਫ੍ਰਿਜ਼ਨੋ ਏਰੀਆ ਹੈਗਾ ਆ ਉੱਥੇ ਬਹੁਤ ਜ਼ਿਆਦਾ ਜਿਹੜੇ ਪਿਸਟੈਚੀਓਸ, ਆਲਮੰਡਸ, ਵਾਈਨ, ਔਰੇਂਜ ਜਿਹੜੇ ਹੁੰਦੇ ਆ ਬਹੁਤ ਜ਼ਿਆਦਾ ਉੱਥੇ ਹੁੰਦੇ ਹੈਗੇ, ਵਾਲਨਟਸ ਵੀ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਆ। ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ, ਤੇ ਉਦੋਂ ਤੱਕ ਲਈ ਇਜਾਜ਼ਤ ਲੈਂਦੇ ਆ। ਮੈਨੂੰ ਰਾਜਕਰਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਕੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। VJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ